पंजाब की फिजा दे विच भाई अमृतपाल सिंह दा बाज बाजां वाले दे सिख दा जिहड़ा छोटा बाज वो उडारियां मार रहा है। और भारती स्टेट मीडिया दूजे तीजे जिन्होंने 7-8 दिन का पूरा मौका मिले जिहदे च उन्होंने रज के विलीफाई किया, सिख कौम नूं भी किया, इस वाक़या नूं आधार बना के भी किया। इशू होया जी अमृतपाल सिंह ठीक है कि गलत है, उन्होंने लिया गया स्क्रिप्ट के उत्ते काम कर रहा है कि नॉन स्क्रिप्ट का है। जे उन्होंने कढ़िया तो किने कढ़िया, जे पुलिस नहीं कढ़ दिता इसका मतलब है कि वो सरकारी है। सारी स्टेट ने पंजाब दे नाल साडा की असर कर रहे हैं। उन्होंने कहा भी शट डाउन द इंटरनेट फॉर 27 मिलियन पीपल। नज़र नहीं आता भी दुनिया च ये तो वार जोन च भी नहीं होंदा। हज़ारां की गिणती तुसीं सेंटर दसते ऑलरेडी अद्धा पंजाब जिहड़ा 25,000 स्क्वेयर किलोमीटर तक BSF के हवाले है, 6 जिले पंजाब के। फिर प्रोसीड टू मेक आर्बिटरी अरैस्ट ऑफ एक्टिविस्ट। तुसीं सैकड़ियां की गिणती च नौजवान कि जी ये दफ़ा 57 के नाम के थले और दूसरा एक खौफ पैदा किया। तुसीं हुण हर चीज़ नूं असीं उही कुछ करना है जिवें जी दीप सिद्धू 26 जनवरी तो बाद जो असीं हाल किया है और सारे कह जी ये की हो गया वो की हो गया है ना, लेकिन उन्हें इतिहासिक काम करके दिखा दिता है। इंडियन स्टेट और उन्हों दे दुम छले, उन्हों दे टौंट पटौंट, उन्हों दे नैरेटिव वाले उन्होंने किवें दंदल पई हुई है। असी सारे गुनाहगार हैं, अपने वाल झाती मारीए। 29-30 साल की उम्र च इस पद्धर की सोच दृढ़ता वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट नीलम कौर ते मैं TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 30 मार्च 2023 17 चेत नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫੈਬਿਕੋਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਬਲਦੇਵ ਸਿੰਘ ਸਰਾਂਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਇੱਕ ਜਿਹੜਾ ਉਹਨਾਂ ਨੇ ਸੁਝਾਅ ਵੀ ਦਿੱਤਾ ਹੈ। ਔਰ ਡਾਕਟਰ ਸਾਹਿਬ ਮੈਂ ਕਲਕੱਤੇ ਰਿਹਾ ਅਤੇ ਜਾਣਦਾ ਹਾਂ ਕਿ ਪੰਜਾਬ ਤੋਂ ਬਾਹਰ ਰਹਿਣਾ ਕਿੰਨਾ ਔਖਾ ਹੈ ਤਾਂ ਆਪਣੀ ਵੱਖਰੀ ਹੋਂਦ ਕਾਇਮ ਰੱਖੀ ਜਾ ਸਕੇ। ਅੱਜ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਹਨ ਅਤੇ ਹੱਥੋਂ ਬਾਹਰ ਹੋ ਗਏ ਹਨ। ਸੋ ਸਿਗਲੀਗੜ੍ਹ ਸਿੱਖਾਂ ਦੀ 1 ਕਰੋੜ ਦੀ ਆਬਾਦੀ ਵੱਖ-ਵੱਖ ਸੂਬਿਆਂ ਵਿੱਚ ਵਸਦੀ ਹੈ ਅਤੇ ਉਹ ਹਮੇਸ਼ਾ ਹਕੂਮਤ ਮਾਫੀਆ ਨੈਕਸਸ ਦੇ ਨਿਸ਼ਾਨੇ ਤੇ ਰਹਿੰਦੇ ਹਨ। ਮੈਂ ਸਮਝਦਾ ਹਾਂ ਕਿ ਸਿਗਲੀਗੜ੍ਹ ਸਿੱਖਾਂ ਨੂੰ ਪੰਜਾਬ ਲਿਆ ਕੇ ਵਸਾਉਣਾ ਚਾਹੀਦਾ ਹੈ ਔਰ ਪੰਜਾਬ ਵਿੱਚ ਭਈਆਂ ਦੀ ਜਾਂ ਥਾਂ ਸਿਗਲੀਗੜ੍ਹ ਸਿੱਖਾਂ ਨੂੰ ਦੀ ਜਿਹੜੀ ਗਿਣਤੀ ਆ ਉਹ ਵਧਾਉਣੀ ਚਾਹੀਦੀ ਹੈ ਔਰ ਆਬਾਦੀ ਅਤੇ ਮਾਈਗ੍ਰੇਸ਼ਨ ਪੱਖੋਂ ਸਾਡਾ ਫਾਇਦਾ ਨਾਲੇ ਜਿਹੜੇ ਕਾਮੇ ਬੰਦੇ ਉਹ ਹੁੰਦੇ ਹਨ ਔਰ ਭਈਆਂ ਦੀ ਥਾਂ ਕੰਮ ਵੀ ਮਿਲੂ ਉਹਨਾਂ ਨੂੰ, ਨਾਲ ਪੰਜਾਬ ਵਿੱਚ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਬਣੂ। ਸੋ ਅੱਜ ਪੰਜਾਬ ਤੋਂ ਬਾਹਰ ਰਹਿਣਾ ਸੁਰੱਖਿਅਤ ਨਹੀਂ ਹੈ। ਮੈਂ ਨਿੱਜੀ ਤੌਰ 'ਤੇ ਬੰਦਿਆਂ ਨੂੰ ਜਾਣਦਾ ਹਾਂ ਜੋ ਇਸ ਪ੍ਰੋਜੈਕਟ ਲਈ ਪੰਜਾਬ ਵਿੱਚ ਆਪਣੀ ਜ਼ਮੀਨ ਅਤੇ ਹੋਰ ਲੋੜੀਂਦੀ ਮਦਦ ਕਰਨ ਲਈ ਤਿਆਰ ਹਨ। ਸੋ ਸਾਡੇ ਕੋਈ ਸਿੱਖ NGO ਨੂੰ ਮੋਹਰੇ ਲਿਆ ਕੇ ਇਹ ਕਾਰਜ ਜਿਹੜਾ ਆਰੰਭਿਆ ਜਾਵੇ ਤਾਂ ਕਿ ਕੌਮੀ ਪੱਖ ਤੋਂ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋ ਸਕੇ।
ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਦੇਵ ਸਿੰਘ ਸਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਦੇ ਹਵਾਲੇ ਨਾਲ ਕਿ ਅੱਜ ਉਹਨਾਂ ਦੀ ਜਿਹੜਾ ਦੂਸਰਾ ਵੀਡੀਓ ਮੈਸੇਜ ਆਇਆ ਹੈ ਉਸ ਬਾਰੇ ਆਪਾਂ ਆਪਣੇ ਪ੍ਰੋਗਰਾਮ ਵਿੱਚ ਡਿਸਕਸ ਕਰਾਂਗੇ। ਸੋ ਜਿਸ ਤਰ੍ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਪਬਲਿਕ ਸਾਹਮਣੇ ਜਿਹੜੀ ਲਿਆਂਦੀ ਦੂਸਰੀ ਵੀਡੀਓ ਨੇ ਭਾਰਤੀ ਸਟੇਟ ਅਤੇ ਭਾਈ ਅੰਮ੍ਰਿਤਪਾਲ ਸਿੰਘਾਂ ਦੇ ਆਲੋਚਕਾਂ ਦੀ ਜਿਹੜੀ ਜ਼ੁਬਾਨ ਹੈ ਉਹ ਬੰਦ ਕਰ ਦਿੱਤੀ ਹੈ ਔਰ ਕੌਮ ਨੂੰ ਦਿੱਤੇ ਸੁਨੇਹੇ ਵਿੱਚ ਉਹਨਾਂ ਨੇ ਆਪਣੀ ਰਣਨੀਤੀ ਨੂੰ ਸਪਸ਼ਟ ਕੀਤਾ ਹੈ। आगे देखो होता है क्या। सो डॉक्टर साहब की कहना चाहोगे? देखो, सब तो पहला तो अज के प्रोग्राम ਨੂੰ स्पॉन्सर ਕਰਨ ਲਈ ਅਸੀਂ ਆਪਣੇ ਵੀਰ ਬਲਦੇਵ ਸਿੰਘ ਸਰਾਂ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅੱਛਾ। ਔਰ ਉਹਨਾਂ ਦਾ ਜਿਹੜਾ ਸੁਨੇਹਾ ਹੈ ਉਹ ਬਹੁਤ ਅੱਜ ਦੀ ਜੇ ਅਸੀਂ ਗੱਲ ਕਰੀਏ ਜਦੋਂ ਵੀ ਪੰਜਾਬ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਡੈਮੋਗ੍ਰਾਫੀ ਚੇਂਜ ਇਹ ਲਫ਼ਜ਼ ਅਕਸਰ ਇਸਤੇਮਾਲ ਕੀਤਾ ਜਾਂਦਾ ਹੈ। ਇਹ ਡੈਮੋਗ੍ਰਾਫੀ ਕਿ ਆਬਾਦੀ ਬਦਲੀ ਜਾ ਰਹੀ ਹੈ। ਆਬਾਦੀ ਇਸ ਢੰਗ ਨਾਲ ਬਦਲੀ ਜਾ ਰਹੀ ਹੈ ਜਾਂ ਸਿੱਖਾਂ ਨੂੰ ਇੱਕ ਬਹੁ ਗਿਣਤੀ ਪੰਜਾਬ ਚੋਂ ਘੱਟ ਗਿਣਤੀ ਪੰਜਾਬ ਦੇ ਵਿੱਚ ਬਦਲਣ ਦੀ ਲਾਈਨ ਇੱਕ ਵੱਡਾ ਕਾਰਨ ਤਾਂ ਸਾਡਾ ਇਹ ਹੈ ਕਿਉਂਕਿ ਉੱਥੇ ਵੱਡੇ ਪੈਮਾਨੇ ਦੇ ਉੱਤੇ ਬੇਰੁਜ਼ਗਾਰੀ ਹੈ। ਖੇਤੀਬਾੜੀ ਸੈਕਟਰ ਕੋਈ ਲਾਹੇਵੰਦਾ ਨਹੀਂ ਹੈ। ਕੋਈ ਵੱਡੀਆਂ ਫੈਕਟਰੀਆਂ ਤਾਂ ਕੀ ਲਾਣੀਆਂ ਸੀ, ਜਿਹੜੀਆਂ ਛੋਟੀਆਂ ਫੈਕਟਰੀਆਂ ਵੀ ਬਟਾਲਾ, ਫਗਵਾੜਾ, ਗੋਬਿੰਦਗੜ੍ਹ ਜਾਂ ਲੁਧਿਆਣਾ ਉਹ ਵੀ ਉਹਨਾਂ ਨੇ ਭਾਰਤੀ ਹਕੂਮਤ ਦੀਆਂ ਨੀਤੀਆਂ ਨੇ ਹਿਮਾਚਲ ਪ੍ਰਦੇਸ਼ 'ਚ ਸਪੈਸ਼ਲ ਇਕਨੋਮਿਕਲ ਜ਼ੋਨ SEZ ਜਿਨ੍ਹਾਂ ਨੂੰ ਕਿਹਾ ਗਿਆ ਜਾਂ SEZ ਕਸ਼ਮੀਰ ਦੇ ਵਿੱਚ ਵੀ ਹਿਮਾਚਲ 'ਚ ਵੀ ਲਾ ਕੇ ਉੱਥੇ ਕੋਈ ਟੈਕਸ ਨਹੀਂ ਹੈ, ਕੋਈ ਕੁਛ ਨਹੀਂ ਹੈ। ਸੋ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੇ ਚੁੱਕ ਕੇ ਆਪਣਾ ਸਾਜ਼ੋ ਸਮਾਨ ਉੱਥੇ ਜਾ ਕੇ ਹਿਮਾਚਲ ਦੇ ਵਿੱਚ ਕੋਈ ਤੁਸੀਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਦੇਖੋ ਬੱਦੀ ਤੋਂ ਲੈ ਕੇ ਔਰ ਸ਼ਿਮਲਾ ਤੱਕ ਰਾਹ ਦੇ ਵਿੱਚ ਵੱਡੇ ਉਹਨਾਂ ਦੇ ਪਾਵਰ ਪਲਾਂਟ ਲੱਗੇ ਹੋਏ ਨੇ। ਔਰ ਫਿਰ ਜਿਹੜੀ ਰਹਿੰਦ ਖੂੰਦ ਫੈਕਟਰੀਆਂ ਜਾਂ ਦੂਸਰੀਆਂ ਨੇ ਜਿਵੇਂ ਸਾਡੇ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਪੂਰਾ ਵੇਰਵਾ ਦਿੱਤਾ ਸੀ ਕਿ ਭਾਈ ਉਹਨੂੰ ਤਾਂ ਉਹ ਜਿਹੜੀਆਂ ਫੈਕਟਰੀਆਂ ਲਾਈਆਂ ਗਈਆਂ ਸਾਈਕਲਾਂ ਤੋਂ ਲੈ ਕੇ ਔਰ ਦੂਜੇ ਤੀਜੇ ਉਹਨਾਂ ਦੇ ਵਿੱਚ ਬਈਆਂ ਦੀ ਇੰਪਲੋਇਮੈਂਟ ਉਹ ਪੰਜਾਬੀ ਇਹ ਨਹੀਂ ਵੀ ਪੰਜਾਬੀ ਸਿੱਖ ਨੂੰ ਨੌਕਰੀ ਨਹੀਂ ਦਿੰਦੇ, ਪੰਜਾਬੀ ਈਵਨ ਦਲਿਤ ਉਹ ਭਾਵੇਂ ਸਿੱਖ ਹੈ ਜਾਂ ਨਾਨ ਸਿੱਖ ਹੈ ਉਹਨੂੰ ਵੀ ਨੌਕਰੀ ਨਹੀਂ ਦਿੰਦੇ ਕਿਉਂਕਿ ਇੱਕ ਤਾਂ ਬਈਆਂ ਨੂੰ ਐਕਸਪਲੋਇਟ ਕਰਨਾ ਵੀ ਸੌਖਾ ਹੈ, ਉਹਨਾਂ ਨੂੰ ਕਿੰਨੇ ਪੈਸੇ ਦਿੰਦੇ ਨੇ ਨਹੀਂ ਦਿੰਦੇ, ਪੰਜਾਬੀ ਤਾਂ ਅੜਦਾ ਹੈ ਕਿ ਭਾਈ ਉਹਦੀ ਉਜਰਤ ਉਹਨੂੰ ਪੂਰੀ ਮਿਲੇ। ਔਰ ਦੂਸਰਾ ਇਹ ਲੌਂਗ ਟਰਮ ਉਹ ਆਪਣੇ ਉਸ ਬਈਆ ਗੰਗਾ ਜਮਨੀ ਤਹਿਜ਼ੀਬ ਦਾ ਵਾਲਿਆਂ ਨੂੰ ਪੰਜਾਬ ਦੇ ਵਿੱਚ ਡੋਮੀਨੇਟ ਕਰਵਾਉਣਾ ਚਾਹੁੰਦੇ ਨੇ। ਸੋ ਇਹਨਾਂ ਹਾਲਾਤਾਂ 'ਚ ਔਰ ਇਹ ਇਸ਼ੂ ਜਿਹੜਾ ਵੀਰ ਬਲਦੇਵ ਸਿੰਘ ਜੀ ਨੇ ਚੁੱਕਿਆ ਕਿ ਭਾਈ ਸਿਕਲੀਗਰ ਸਿੱਖਾਂ ਨੂੰ ਵਸਾਇਆ ਜਾਏ। ਅਸਲ 'ਚ ਪਿਛਲੇ ਵਰੇ ਅਕਤੂਬਰ ਮਹੀਨੇ 'ਚ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਟੋਰਾਂਟੋ ਸੈਸ਼ਨ ਹੋਇਆ ਉਸ ਦੇ ਵਿੱਚ ਜਿਹੜੇ ਮਤੇ ਕੀਤੇ ਗਏ ਫਾਈਨਲ ਉਹਨਾਂ ਦੇ ਵਿੱਚ ਇਹ ਬੜਾ ਓਵਰਵੈਲਮਿੰਗ ਮੈਜੋਰਿਟੀ ਦੇ ਨਾਲ ਜਿਹੜੇ ਡੈਲੀਗੇਟ ਦੁਨੀਆ ਭਰ ਤੋਂ ਸਿੱਖਾਂ ਦੇ ਆਏ ਸੀ ਉਹਦੇ 'ਚ ਪਾਸ ਕੀਤਾ ਗਿਆ ਕਿ ਇਸ ਨਾਲ ਔਰ ਜਿਵੇਂ ਭਾਈ ਸਾਹਿਬ ਨੇ ਕਿਹਾ ਔਰ ਸ਼ਾਇਦ ਅਸੀਂ ਤਾਂ ਬਹੁਤ ਵਾਰ ਕੋਟ ਜਦੋਂ ਕਰਦੇ ਹਾਂ ਕਿ ਜੀ 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਸਰਕੂਲਰ ਕੱਢਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਜਿਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਜਿਹੜਾ ਜਿਹਦੇ ਅਲਫਾਜ਼ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਇਹ ਠੀਕ ਹੈ ਕਿ ਸਾਡੇ ਨਾਲ ਤਾਂ ਜੋ ਵਰਤਾਰਾ ਪੰਜਾਬ 'ਚ ਹੋ ਰਿਹਾ ਹੈ ਉਹ ਟੋਟਲ ਵਾਰ ਵਿੱਢੀ ਹੋਈ ਹੈ ਲੇਕਿਨ ਅੱਜ ਵੀ ਜਦੋਂ 1 ਕਰੋੜ ਸਿਕਲੀਗਰਾਂ ਦਾ ਜ਼ਿਕਰ ਹੁੰਦਾ ਹੈ ਜਾਂ ਇਹਨਾਂ ਦੇ ਲਫ਼ਜ਼ ਵਣਜਾਰੇ ਵੀ ਇਸਤੇਮਾਲ ਹੁੰਦਾ ਹੈ ਜੇ ਇਹਨਾਂ ਨੂੰ ਜਨਰਲ ਸੈਂਸ 'ਚ ਕਹਿਣਾ ਹੋਏ ਤਾਂ ਇਹ ਅਸਲ ਦੇ ਵਿੱਚ ਮੂਲ ਨਿਵਾਸੀ ਵੀ ਨੇ ਭਾਰਤ ਦੇ। ਇਹ ਜਿਨ੍ਹਾਂ ਸਟੇਟਾਂ 'ਚ ਵਸਦੇ ਨੇ ਉਹ ਛੱਤੀਸਗੜ੍ਹ ਹੋਏ, ਕਰਨਾਟਕਾ ਹੋਏ, ਆਂਧਰਾ ਹੋਏ, ਮਹਾਰਾਸ਼ਟਰਾ ਹੋਏ ਔਰ ਨਾਲ ਈਵਨ ਕੇਰਲਾ ਤੱਕ ਇਹਨਾਂ ਸਾਰਿਆਂ ਨੂੰ ਹੀ ਵਣਜਾਰਿਆਂ ਜਾਂ ਸਿਕਲੀਗਰਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਜਾਂ ਉਹਨਾਂ ਦੇ ਰਿਕਾਰਡ ਦੇ ਵਿੱਚ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਹੀ ਐਲਾਨਿਆ ਜਾਂਦਾ ਔਰ ਇਹਨਾਂ ਨੂੰ ਜਦੋਂ ਵੀ ਔਰ ਉਹਨਾਂ ਦਾ ਜੇ ਤੁਸੀਂ ਕਦੇ ਉਹਨਾਂ ਦੀਆਂ ਕਹਾਣੀਆਂ ਦੇਖੋ ਸੁਣੋ ਕਿ ਜਦੋਂ ਵੀ ਇਲਾਕੇ ਦੇ ਵਿੱਚ ਕੋਈ ਜਿਹੜਾ ਉਹ ਕ੍ਰਾਈਮ ਹੁੰਦਾ ਕੋਈ ਜ਼ੁਰਮ ਹੁੰਦਾ ਤੇ ਸਭ ਤੋਂ ਪਹਿਲਾਂ ਇਹਨਾਂ ਦੇ ਪਿੰਡਾਂ ਨੂੰ ਆ ਕੇ ਘੇਰ ਲੈਂਦੇ ਨੇ, ਇਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ, ਮਾਰ ਕੁਟਾਈ ਕਰਦੇ ਨੇ,
ਜੋ ਵਿਚਾਰਿਆਂ ਨੇ ਮਾੜਾ ਮੋਟਾ ਆਪਣੀ ਕਿਰਤ ਕਰਕੇ ਕਮਾਇਆ ਹੁੰਦਾ ਉਹ ਪੈਸੇ ਵੀ ਇਹਨਾਂ ਦੇ ਖੋਹ ਲੈਂਦੇ ਨੇ ਔਰ ਇਹ ਵਰਤਾਰਾ ਲਗਾਤਾਰਤਾ ਨਾਲ ਚੱਲ ਰਿਹਾ ਔਰ ਇਸ ਦੇ ਉੱਤੇ 70ਵਿਆਂ ਦੇ ਵਿੱਚ ਵੀ ਫੋਕਸ ਹੋਇਆ। ਉਦੋਂ ਵੀ ਸ਼੍ਰੋਮਣੀ ਕਮੇਟੀ ਦੇ ਕੋਈ ਮਤੇ ਵੀ ਆਏ ਲੇਕਿਨ ਬਹੁਤ ਘੱਟ ਕੰਮ ਹੋਇਆ। ਵਕਤ ਪਾ ਕੇ ਥੋੜਾ ਬਾਹਰਲੇ ਸਿੱਖਾਂ ਨੇ ਇੰਗਲੈਂਡ ਤੋਂ ਜਿਹੜੀਆਂ ਨੇ ਇੱਕ ਦੋ ਸਿੱਖ ਜਥੇਬੰਦੀਆਂ ਨੇ ਕੰਮ ਸ਼ੁਰੂ ਕੀਤਾ। ਫਿਰ ਮੈਨੂੰ ਯਾਦ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰੈਜ਼ੀਡੈਂਟ ਹੁੰਦੇ ਸਨ ਸਰਦਾਰ ਚਰਨਜੀਤ ਸਿੰਘ ਰੰਧਾਵਾ, ਤਰਨਤਾਰਨ ਸਾਹਿਬ ਦੇ ਨੇੜੇ ਉਹਨਾਂ ਦਾ ਪਿੰਡ ਸੀ। ਉਹਨਾਂ ਨੇ ਆਪਣਾ ਇੱਥੋਂ ਛੱਡ ਕੇ ਬਹੁਤ ਸਾਰਾ ਵਕਤ ਵੀ ਉੱਥੇ ਉਹਨਾਂ ਨੇ ਦੇਣਾ, ਬਹੁਤ ਸਾਰੀ ਫਾਈਨੈਂਸਿਸ ਵੀ, ਲੁਧਿਆਣੇ ਦੀਆਂ ਕੁਛ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੇ ਵੀ ਉੱਥੇ ਜਾ ਕੇ ਗੁਰਦੁਆਰੇ ਵੀ ਖੋਲ੍ਹੇ, ਕੁਛ ਥਾਵਾਂ ਦੇ ਉੱਤੇ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕੀਤਾ। ਜਗੀਰ ਕੌਰ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ, ਤੁਸੀਂ ਦੇਖੋ ਜਿਹੜੇ ਆਮ ਜਿਹਨਾਂ ਵਿਚਾਰਿਆਂ ਨੂੰ ਬਿਲਕੁਲ ਦਲਿਆ ਹੁੰਦਾ, ਕੁਚਲਿਆ ਹੁੰਦਾ, ਉਹਨਾਂ ਦੇ ਕੋਲ ਕੋਈ ਆਏ, ਇਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਜਿਹੜਾ ਉਹ ਇੱਕ ਵਾਰ ਗਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਲੁਬਾਣਾ ਕਬੀਲਾ ਵੀ ਜਿਸ ਨਾਲ ਬੀਬੀ ਜਗੀਰ ਕੌਰ ਸੰਬੰਧਿਤ ਨੇ ਉਹ ਵੀ ਵਣਜਾਰਿਆਂ ਦੇ ਔਰ ਉਸ ਜਿਹੜਾ ਕਬੀਲਿਆਂ 'ਚ ਹੀ ਆਉਂਦਾ ਔਰ ਇਹ ਕਿਉਂਕਿ ਸਿੱਖ ਲੁਬਾਣਾ ਭਾਈਚਾਰਾ ਤੇ ਖੁਸ਼ਹਾਲ ਹੋਇਆ। ਉਹਨਾਂ ਦੇ ਜਿਹੜੀ ਹੈ 47 ਤੋਂ ਬਾਅਦ ਖਾਸ ਤੌਰ 'ਤੇ ਜ਼ਮੀਨਾਂ ਇੱਕ ਥਾਂ 'ਤੇ ਸੰਤ ਬਾਬਾ ਪ੍ਰੇਮ ਸਿੰਘ ਹੋਰਾਂ ਦੀ ਮਿਹਨਤ ਦੇ ਨਾਲ 3 ਹਲਕਿਆਂ 'ਚ ਆਈਆਂ, ਫੌਜ ਦੇ ਵਿੱਚ ਗਏ ਔਰ ਅੱਜ ਵੱਡੀ ਗਿਣਤੀ 'ਚ ਲੁਬਾਣਾ ਭਾਈਚਾਰਾ ਜਰਮਨ, ਅਮਰੀਕਾ ਔਰ ਸਾਰੇ ਮੁਲਕਾਂ 'ਚ ਹੈ, ਜਿੱਥੇ ਕਰਕੇ ਵਾਪਸ ਪਿੰਡਾਂ 'ਚ ਬਹੁਤ ਵੱਡੇ ਘਰ ਬਣਾਏ ਨੇ ਔਰ ਪੂਰਾ ਜਿਹੜਾ ਉਹ ਜਾਓ ਜਲਾਲ ਹੁੰਦਾ ਹੈ। ਭਾਵੇਂ ਦਿਖਾਵਾ ਵੀ ਹੋਣ ਲੱਗ ਜਾਂਦਾ ਜਦੋਂ ਤੁਸੀਂ ਨਵਾਂ ਆਪਣਾ ਕੋਈ ਸ਼ੋਅ ਅਪ ਕਰਦੇ ਹੋ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਕੁ ਲੁਬਾਣਾ ਭਾਈਚਾਰੇ ਦੇ ਸਿੱਖ ਖੁਸ਼ਹਾਲ ਨੇ, ਜੇ ਤੁਸੀਂ ਅਦਰਵਾਈਜ਼ ਦੇਖੋ ਨਾ ਕਬੀਲਿਆਂ 'ਚ ਜਾ ਕੇ ਤਾਂ ਬਹੁਤ ਵੱਡੀ ਗੁਰਬਤ ਹੈ। ਕਿਉਂਕਿ ਮੈਂ ਤਾਂ ਨਵੰਬਰ 84 ਤੋਂ ਬਾਅਦ ਜਿਹੜੇ ਜਿਨ੍ਹਾਂ ਜਮਨਾ ਪਾਰ ਦੀਆਂ ਆਬਾਦੀਆਂ ਦੇ ਵਿੱਚ ਨਸਲਕੁਸ਼ੀ ਕੀਤੀ, ਹਿੰਦੂ ਤੋਂ ਵੀ ਭੀੜਾਂ ਨੇ, ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਔਰ ਕਿਉਂਕਿ ਮੇਰੇ ਦਿਲੋਂ ਦਿਮਾਗ 'ਚ ਵੀ ਅਮੀਰ ਲੁਬਾਣਾ ਭਾਈਚਾਰੇ ਦਾ ਇਮੇਜ ਸੀ, ਉਹ ਬਹੁਤ ਸਾਰੇ ਉਹਨਾਂ 'ਚ ਸਿਕਲੀਗਰ, ਕਾਮੇ, ਵਣਜਾਰੇ, ਲੁਬਾਣਾ ਭਾਈਚਾਰੇ ਦੇ ਬਹੁਤ ਗਰੀਬੀ 'ਚ ਰਹਿਣ ਵਾਲੇ। ਔਰ ਜਗੀਰ ਕੌਰ ਨੂੰ ਉਹਨਾਂ ਨੇ, ਇਹ ਬੀਬੀ ਗਈ, ਉਹਨੂੰ ਵਣਜਾਰਿਆਂ ਦੀ ਮਾਂ ਦਾ ਖਿਤਾਬ ਦਿੱਤਾ ਔਰ ਮੈਨੂੰ ਇਹ ਲੱਗਿਆ ਵੀ ਚਲੋ ਐਟਲੀਸਟ ਉਹਨਾਂ ਲੋਕਾਂ ਦੀ ਪੀੜ ਇੱਧਰ ਹੋਏਗੀ। ਲੇਕਿਨ ਉਦੋਂ ਇੱਕ ਅੱਧਾ ਮਤਾ ਕਰਕੇ ਜਾਂ ਦੂਜਾ ਕੋਈ ਵੀ, ਹੁਣ ਵੀ ਮੈਂ ਦੇਖਿਆ ਸ਼੍ਰੋਮਣੀ ਕਮੇਟੀ ਦਾ ਬਜਟ ਅੱਗੇ ਨਾਲੋਂ 15% ਵੱਧ ਗਿਆ, ਪਰ ਕਿਸੇ ਦੇ ਵੀ ਜਿਹੜਾ ਉਸ ਦੇ ਵਿੱਚ ਨਹੀਂ ਹੈ ਵੀ ਉਹਨਾਂ ਨੇ ਉਹਨਾਂ ਦੀ ਸਾਰ ਲੈਣੀ। ਤੇ ਜਿਹੜੀਆਂ ਸਿੱਖ ਸੰਸਥਾਵਾਂ ਉੱਥੇ ਗਈਆਂ ਵੀ ਉਹਨਾਂ ਨੇ ਕੰਮ ਤਾਂ ਕੀਤਾ ਹੈ ਬੱਚਿਆਂ ਨੂੰ ਸਿੱਖੀ ਸਰੂਪ 'ਚ ਲਿਆਉਣ ਦਾ, ਉੱਥੇ ਪਹਿਲਾਂ ਹੀ ਸਿੱਖੀ ਸਰੂਪ 'ਚ ਨੇ ਪਰ ਪੰਜਾਬੀ ਔਰ ਗੁਰਦੁਆਰੇ। ਪਰ ਮੈਂ ਸਮਝਦਾ ਵੀ ਇਹ ਅੱਜ ਹੀ ਆਸਟ੍ਰੇਲੀਆ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਮੈਂ ਜਦੋਂ ਬਹੁਤ ਵਾਰ ਇਹ ਯਕੀਨ ਦੇ ਨਾਲ ਕਹਿੰਦਾ ਔਰ ਮੇਰਾ ਯਕੀਨ ਵੀ ਹੈ ਕਿ ਭਾਈ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ ਤੇ ਇਹ ਗੱਲ ਗਲਤ ਨਹੀਂ ਹੈ। ਉਹ ਵਡਭਾਗੇ ਨੇ ਜਿਹੜੇ ਜਿਨ੍ਹਾਂ ਦੇ ਕੋਲ ਰੱਬ ਨੇ 4 ਛਿੱਲੜ ਜਿਨ੍ਹਾਂ ਨੂੰ ਦਿੱਤੇ ਨੇ ਤੇ ਉਹ ਸਮਝਦੇ ਨੇ ਵੀ ਅਸੀਂ ਵਾਪਸ ਕਮਿਊਨਿਟੀ ਨੂੰ ਦਈਏ, ਨਹੀਂ ਤਾਂ ਬਹੁਤਿਆਂ ਦਾ ਹਾਲ ਇਹ ਨਹੀਂ ਹੈ। ਨਹੀਂ ਤਾਂ ਹੁਣ ਜਿੰਨਾ ਅਮੀਰ ਸਿੱਖ ਬੰਬੇ ਦੇ ਵਿੱਚ ਬੈਠਾ ਹੈ, ਨਾਗਪੁਰ ਦੇ ਵਿੱਚ ਬੈਠਾ ਹੈ, ਪੂਨੇ ਦੇ ਵਿੱਚ ਬੈਠਾ ਹੈ, ਉਹਨਾਂ ਦੇ ਲਈ ਕੀ ਪ੍ਰੋਬਲਮ ਹੈ ਕਿ ਵੀ ਉਹ ਉਹਨਾਂ ਦੇ ਹੀ ਗੁਰ ਭਾਈ ਨੇ ਉਹਨਾਂ ਨੂੰ ਜਿਹੜਾ ਉਹ ਰੁਜ਼ਗਾਰ ਮੁਹੱਈਆ ਕਰਵਾਉਣ। ਹੁਣ ਤੁਸੀਂ ਗੁਰਦੁਆਰੇ ਵੀ ਬਣਾ ਦਿਓ, ਅੰਮ੍ਰਿਤ ਵੀ ਛਕਾ ਕੇ ਆ ਜਾਓ, ਦੂਜਾ ਵੀ ਕਰੋ, ਪਰ ਸਭ ਤੋਂ ਵੱਡੀ ਗੱਲ ਰੁਜ਼ਗਾਰ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਟੋਰਾਂਟੋ ਦੀ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਆਇਆ ਔਰ ਇਸ ਨੂੰ ਆਸਟ੍ਰੇਲੀਆ ਦੇ ਨੁਮਾਇੰਦਿਆਂ ਨੇ ਲਿਆਂਦਾ ਸੀ ਇਸ ਮੁੱਦੇ ਨੂੰ, ਪਰ ਮੈਂ ਭਰਪੂਰ ਇਸ ਦਾ ਕਿਹਾ, ਮੈਂ ਕਿਹਾ ਕਿ ਭਾਈ ਇਹ ਜਿਹੜਾ ਪੰਜਾਬ ਦੇ ਵਿੱਚ ਲਿਆ ਕੇ ਇਹਨਾਂ ਨੂੰ ਵਸਾਉਣਾ ਹੈ, ਇਸ ਨਾਲ 2 ਸਮੱਸਿਆਵਾਂ ਜਿਹੜੀਆਂ ਨੇ ਉਹ ਸਾਡੀਆਂ ਵੱਡੀਆਂ ਹੱਲ। ਇੱਕ ਤਾਂ ਗੁਰ ਭਾਈ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਜਿਹੜੇ ਸਾਡੇ 'ਚ ਹੈਵ ਨੋਟ ਨੇ ਉਹਨਾਂ ਦੀ ਅਸੀਂ ਮਦਦ ਕਰੀਏ। ਔਰ ਦੂਸਰਾ, ਜਦੋਂ ਪੰਜਾਬ 'ਚ ਅੱਜ ਖੇਤੀਬਾੜੀ ਸੈਕਟਰ 'ਚ ਜਿਹੜਾ ਜ਼ਿਮੀਂਦਾਰ ਹੈ ਉਹ ਖੁਦ ਤਾਂ ਹੈ ਨਹੀਂ, ਉਹਨਾਂ ਦੇ ਮੁੰਡੇ ਤਾਂ ਜਿਹੜੇ ਨੇ ਉਹ ਪਾਸਪੋਰਟ ਲੈ ਕੇ ਜੇਬਾਂ 40-40, 50-50 ਲੱਖ ਰੁਪਈਆ ਪਾ ਕੇ ਏਜੰਟ ਜ਼ਮੀਨ ਕਿੱਲਾ 2-2 ਵੈਸੇ ਹੀ ਪੰਜਾਬ 'ਚ ਅੱਜ 80% ਤੋਂ ਜ਼ਿਆਦਾ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਵਾਲੇ ਨੇ, ਉਹ ਤਾਂ ਬਾਹਰ ਨੂੰ ਤੁਰੇ ਹੋਏ ਨੇ। ਹੁਣ ਭਈਏ ਜਿਹੜੇ ਨੇ ਜਿੰਨਾ ਮਰਜ਼ੀ ਹਾਈ ਟੈਕ ਆ ਗਿਆ ਮਸ਼ੀਨਰੀ ਐਗਰੀਕਲਚਰ ਲਈ, ਲੇਕਿਨ ਮੈਨੂਅਲ ਲੇਬਰ ਅੱਜ ਵੀ, ਜੇ ਹੁਣ ਝੋਨਾ ਹੈ ਉਸ ਦਾ ਜਦੋਂ ਤੱਕ ਤੁਸੀਂ ਉਹਦੀ ਪਨੀਰੀ ਲਾਉਣੀ ਹੈ, ਦੂਜੀ ਤੁਹਾਨੂੰ ਚਾਹੀਦਾ ਹੈ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ। ਹੁਣ ਉਹਦੇ ਥੱਲੇ ਉਹ ਆਉਂਦੇ ਨੇ, ਇੱਕ ਜ਼ਮਾਨਾ ਸੀ ਚਲੋ ਉਹ ਮਾਈਗ੍ਰੇਟਰੀ ਲੇਬਰ ਸੀ, ਉਹ ਲਵਾਈ ਵੇਲੇ ਆਏ ਫਿਰ ਉਹ ਚਲੇ ਗਏ,
ਪਰ ਉਹਨਾਂ ਨੇ ਦੇਖਿਆ ਪੰਜਾਬ ਦੇ ਵਿੱਚ ਤਾਂ ਲਹਿਰਾਂ ਬਹਿਰਾਂ ਨੇ, ਬਾਹਰ ਲੋਕ ਆਏ ਹੋਏ ਨੇ, ਉਹਨਾਂ ਦੀਆਂ ਕੋਠੀਆਂ 'ਚੋਂ ਭਈਏ ਬੈਠੇ ਹੋਏ ਨੇ ਔਰ ਮੌਜਾਂ ਉਹ ਮਾਣਦੇ ਨੇ। ਨਤੀਜੇ ਦੇ ਤੌਰ 'ਤੇ ਉਹਨਾਂ ਨੇ ਇੱਥੇ ਜ਼ਮੀਨਾਂ ਵੀ ਔਰ ਦੂਜਾ ਵੀ ਔਰ ਬਹੁਤ ਸਾਰੇ ਜਿਹਨਾਂ ਜ਼ਮਾਨਿਆਂ 'ਚ 80-70s ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਇਹ ਜਿਹੜੇ ਜਿਹੜੀ ਨਰਸਰੀਜ਼ ਜਿੱਥੇ ਬੂਟੇ ਬਾਟੇ ਲੱਗਦੇ ਨੇ, ਇਹੀ ਮਾਲੀ ਵਗੈਰਾ ਹੁੰਦੇ ਸੀਗੇ। ਅੱਜ ਤੁਸੀਂ ਕੰਸਟਰਕਸ਼ਨ ਇੰਡਸਟਰੀ ਲੈ ਲਓ, ਤੁਸੀਂ ਬਾਗਬਾਨੀ 'ਚ ਤਾਂ ਹੈ ਹੀ ਹੈ ਨੇ, ਦੂਜੀ ਘਰਾਂ ਦੇ ਬਣਾਉਣ 'ਚ ਫਰੂਟ ਇੰਡਸਟਰੀ, ਵੈਜੀਟੇਬਲਸ, ਹਰ ਕੰਮ ਦੇ ਵਿੱਚ ਉਹ ਠੇਕੇਦਾਰ ਬਣੇ ਹੋਏ ਨੇ। ਆਪਣੇ ਜਿਹੜੇ ਨੇ ਮਿਸਤਰੀ ਉਹਨਾਂ ਕੋਲ ਕੁਝ 100 ਦੀ ਦਿਹਾੜੀ ਕਰਦੇ ਨੇ। ਸੋ ਇਹਦੇ ਲਈ ਬਜਾਏ ਕਿ ਪ੍ਰੋਬਲਮ ਤਾਂ ਇਹੀ ਹੈ, ਲੇਕਿਨ ਜੇ ਅਸੀਂ ਇੱਕ ਪਾਸੇ ਫਿਕਰਮੰਦ ਹੈ ਕਿ ਬਈ ਸਾਡੀ ਆਬਾਦੀ ਨਿਕਲ ਰਹੀ ਹੈ, ਭਈਏ ਆ ਕੇ ਵਸ ਕੇ ਡੈਮੋਗ੍ਰਾਫੀ ਬਦਲ ਰਹੀ ਹੈ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਜਦੋਂ ਭਈਆ ਤਬਕਾ ਨਾਲ ਆਇਆ, ਬਹੁਤ ਘੱਟ ਨੂੰ ਪਤਾ ਹੋਏਗਾ ਕਿ ਪੰਜਾਬ ਤੰਬਾਕੂ ਕੰਜ਼ੰਪਸ਼ਨ ਦੇ ਵਿੱਚ 4ਵੇਂ-5ਵੇਂ ਨੰਬਰ ਤੇ ਹੈ। ਪੰਜਾਬ 'ਚ ਤੰਬਾਕੂ ਦਾ ਕੀ ਕੰਮ, ਜਿੱਥੇ ਕਿ ਕਦੇ ਤੰਬਾਕੂ ਦੀ ਖੇਤੀ ਨਹੀਂ ਸਿੱਖ ਕਰਦੇ ਕਿਉਂਕਿ ਗੁਰੂ ਨੇ ਵਰਜਿਤ ਕੀਤਾ ਹੋਇਆ। ਔਰ ਕੱਲਾ ਇਹੀ ਨਹੀਂ ਕਿ ਬਈ ਉਹ ਜਿਹੜਾ ਜ਼ਰਦਾ ਹੈ ਜਿਸ ਲੈ ਕੇ ਆਏ, ਜੇ ਅਸੀਂ ਦੂਸਰੇ ਕੈਂਸਰ ਦੀ ਗੱਲ ਕਰਦੇ ਹਾਂ ਜੀ, ਵਾਟਰ ਪੋਲਿਊਸ਼ਨ ਜਾਂ 에ਅਰ ਨਾਲ ਜਿਹੜਾ ਕੈਂਸਰ ਆਫ ਦਾ ਥਰੋਟ ਹੈ, ਕੈਂਸਰ ਆਫ ਦਾ ਟੰਗ ਹੈ, ਉਹ ਸਭ ਤੋਂ ਜ਼ਿਆਦਾ ਇਹ ਜਿਹੜਾ ਮੂੰਹ ਖਾਣ ਵਾਲੇ, ਜਿਹੜਾ ਜ਼ਰਦਾ ਖਾਣ ਵਾਲੇ ਤੰਬਾਕੂ, ਇਹਨਾਂ ਨੂੰ ਹੈ। ਔਰ ਇਹ ਭਈਏ ਪੰਜਾਬ 'ਚ ਲੈ ਕੇ ਆਏ। ਹੁਣ ਇਸ ਸਾਰੇ ਦੇ ਨਾਲ ਹੋਰ ਬਿਮਾਰੀਆਂ ਵੀ, ਮੈਂ ਉਹ ਕਹਿਣਾ ਨਹੀਂ ਚਾਹੁੰਦਾ ਕਿ ਭਾਈ ਕਿਸ ਲੈਵਲ ਦੇ ਉੱਤੇ ਅੱਜ ਸਾਡੇ اخلاق ਦਾ ਪੱਧਰ ਗਿਆ। ਸੋ ਇਹ ਜਿਹੜਾ ਭਾਈ ਬਲਦੇਵ ਸਿੰਘ ਹੋਰਾਂ ਨੇ ਨੁਕਤਾ ਲਿਆ ਬਹੁਤ ਅਹਿਮ ਹੈ। ਸਾਡਾ ਫਰਜ਼ ਹੈ ਉਹਨਾਂ ਨੂੰ ਲਿਆਈਏ। ਉਹ ਕਾਮੇ ਨੇ, ਬਹੁਤ ਚੰਗੇ ਕਾਮੇ ਨੇ, ਕਾਰੀਗਰ ਵੀ ਬਹੁਤ ਚੰਗੇ ਨੇ। ਉਹਨਾਂ ਨੂੰ ਤੁਸੀਂ ਕੋਈ ਚੀਜ਼ ਦਿਖਾ ਦਿਓ, ਉਹਨਾਂ ਨੂੰ ਕਹੋ ਜੀ ਸਿਕਲੀਗਰ ਜਿਹੜੇ ਨੇ ਉਹ ਤੁਹਾਨੂੰ 2 ਦਿਨਾਂ ਬਾਅਦ ਬਣਾ ਕੇ ਦੇਣਗੇ, ਕਈ ਵਾਰੀ ਅਸਲੀ ਨਾਲੋਂ ਵਧੀਆ ਹੋਏਗਾ। ਸੋ ਸੈਕੰਡਲੀ ਉਹਨਾਂ ਨੂੰ ਰੁਜ਼ਗਾਰ ਮਿਲਦਾ, ਥਰਡਲੀ ਤੁਹਾਡੇ ਉਹ ਹਾਫਿਜ਼ ਵੀ ਬਣਦੇ ਨੇ। ਸੋ ਅਸੀਂ ਸਰ ਬਲਦੇਵ ਸਿੰਘ ਸਰਾਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਕਿਹਾ ਕੋਈ NGO ਅੱਗੇ ਆਇਆ, ਅਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰਾਂਗੇ ਕਿ ਭਾਈ ਕਿਵੇਂ ਜਿਹੜਾ ਇਸ ਨੂੰ ਕਿਸੇ ਪਾਸਿਓਂ ਕਿਤਿਓਂ ਤਾਂ ਸ਼ੁਰੂ ਕੀਤਾ ਜਾ ਸਕੇ। ਹੁਣ ਪਿਛਲੇ 10 ਦਿਨ ਤੋਂ ਇਕੱਲਾ ਇਹੀ ਨਹੀਂ ਕਿ ਵੀ ਪੰਜਾਬ ਦੀ ਫਜ਼ਾ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਜਾਂ ਵਾਲੇ ਦੇ ਸਿੱਖ ਦਾ ਜਿਹੜਾ ਛੋਟਾ ਬਾਜ਼ ਉਹ ਉਡਾਰੀਆਂ ਮਾਰ ਰਿਹਾ ਔਰ ਭਾਰਤੀ ਸਟੇਟ ਮੀਡੀਆ ਦੂਜੇ ਤੀਜੇ ਜਿਨ੍ਹਾਂ ਨੂੰ 7-8 ਦਿਨ ਦਾ ਪੂਰਾ ਮੌਕਾ ਮਿਲਿਆ, ਜਿਹਦੇ 'ਚ ਉਹਨਾਂ ਨੇ ਰੱਜ ਕੇ ਵਿਲੀਫਾਈ ਕੀਤਾ, ਸਿੱਖ ਕੌਮ ਨੂੰ ਵੀ ਕੀਤਾ, ਇਸ ਵਾਕਿਆ ਨੂੰ ਆਧਾਰ ਬਣਾ ਕੇ ਵੀ ਕੀਤਾ। ਫਿਰ ਜਿਹੜੇ ਉਸ ਕਿਸਮ ਦੇ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਜਿੰਨੀ ਮਰਜ਼ੀ ਇੱਕ ਖੂਬਸੂਰਤ ਇਮਾਰਤ ਦਿਖਾ ਦਿਓ, ਉੱਥੇ ਖਲੋ ਕੇ ਵੀ ਕਹਿਣਗੇ ਇਹਦੇ 'ਚ ਨਾ ਜਿਹੜਾ ਇਹ ਚਿੱਟਾ ਰੰਗ ਹੋਇਆ, ਜੇ ਕਿਤੇ ਗੁਲਾਬੀ ਹੁੰਦਾ ਤੇ ਹੋਰ ਵੀ ਸੋਹਣਾ ਲੱਗਣਾ ਸੀਗਾ। ਉਹਨਾਂ ਦਾ ਕੰਮ ਹੀ ਇਹ ਹੈ। ਇੱਕ ਉਹ ਕਲਾਸ ਹੈ, ਇੱਕ ਲੈਫਟਿਸਟ ਜਿਨ੍ਹਾਂ ਨੂੰ ਸਿੱਖੀ ਦੀ ਕਿਸੇ ਪਾਸਿਓਂ ਚੜ੍ਹਤ ਹੋਏ ਤੇ ਉਹ ਉਹਨਾਂ ਨੂੰ ਬਹੁਤ ਤਕਲੀਫ ਦਿੰਦੀ ਹੈ। ਮੈਂ ਗੱਲ ਹਿੰਦੂ ਤਵੀਆਂ ਦੀ ਜਾਂ ਦੂਸਰੇ ਖੈਮੇ ਦੀ ਨਹੀਂ ਕਰ ਰਿਹਾ, ਆਪਣਿਆਂ ਦੇ ਵਿੱਚ ਬੈਠੇ ਹੋਏ। ਫਿਰ ਸਿਆਸੀ ਧਿਰਾਂ, ਉਹ ਅਕਾਲੀ, ਆਮ ਆਦਮੀ, ਕਾਂਗਰਸ, ਜਿਨ੍ਹਾਂ ਨੂੰ ਕੋਈ ਨਵਾਂ ਉਭਾਰ ਹੁੰਦਾ ਤੇ ਉਹ ਆਪਣੀ ਕੁਰਸੀ ਵੱਲ ਦੇਖਦੇ ਨੇ ਵੀ ਕਿੰਨੀ ਕੁ ਖਿਸਕੀ ਹੈ, ਤਾਂ ਉਹਨੂੰ ਲੱਗਦਾ ਵੀ ਇਹਨਾਂ ਖੋਹ ਲੈਣੀ ਹੈ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜਾ ਇਸ਼ੂ ਹੋਇਆ ਜੀ, ਅੰਮ੍ਰਿਤਪਾਲ ਸਿੰਘ ਠੀਕ ਹੈ ਕਿ ਗਲਤ ਹੈ, ਉਹਨੂੰ ਲਿਆਂਦਾ ਗਿਆ, ਸਕ੍ਰਿਪਟ ਦੇ ਉੱਤੇ ਕੰਮ ਕਰ ਰਿਹਾ ਕਿ ਨਾਨ ਸਕ੍ਰਿਪਟ ਦਾ, ਜੇ ਉਹਨੂੰ ਕੱਢਿਆ ਤੇ ਕਿਹਨੇ ਕੱਢਿਆ, ਜੇ ਪੁਲਿਸ ਨੇ ਕੱਢ ਦਿੱਤਾ ਇਹਦਾ ਮਤਲਬ ਹੈ ਕਿ ਉਹ ਸਰਕਾਰੀ ਹੈ, ਜੇ ਉਹਨੂੰ ਕਿਵੇਂ ਨਿਕਲ ਸਕਦਾ ਜੀ ਕੋਈ ਇੰਨੇ ਚੋਂ, ਇੱਕ ਉਹ ਡਿਬੇਟ ਹੈ। ਔਰ ਜਿਵੇਂ ਅੱਜ ਕਿਸੇ ਵੀਰ ਨੇ ਭੇਜਿਆ, ਉਹਨਾਂ ਨੇ ਕਿਹਾ ਵੀ ਇਸ ਸਾਰੀ ਡਿਬੇਟ ਦੇ ਵਿੱਚ ਜਿਹੜੇ ਲੋਕ ਇਸ ਕਿਸਮ ਦੀਆਂ ਗੱਲਾਂ ਕਰਨ ਵਾਲਿਆਂ ਨੇ, ਉਹਨਾਂ ਨੇ ਕਦੇ ਵੀ ਜਿਹੜੇ ਮੇਨ ਇਸ਼ੂ ਇਹਦੇ ਨਾਲ ਜੁੜਿਆ ਹੋਇਆ ਸਵਾਲ, ਜੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਕੇਸ, ਉਹਨਾਂ ਨੇ ਕਿਹੜੇ ਜਿਹੜਾ ਉਹ ਸਟੇਟ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਹੈ, ਇੱਕ ਮਾਮੂਲੀ ਘਟਨਾ ਅਜਨਾਲੇ ਦੀ ਜਿਹਦੇ 'ਚ ਵੀ ਕੋਈ ਮਰਿਆ ਨਹੀਂ ਹੈ, ਉਹਨੂੰ ਲੈ ਕੇ ਇੱਕ ਸਿੰਪਲ ਨੂੰ ਕਿਵੇਂ ਪਰ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਸਾਰੇ ਦੇ ਵਿੱਚ ਜਿਵੇਂ ਸਾਰੀ ਸਟੇਟ ਨੇ ਪੰਜਾਬ ਦੇ ਨਾਲ ਸਾਡਾ ਕੀ ਅਸਰ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਸ਼ਟ ਡਾਊਨ ਦਾ ਇੰਟਰਨੈਟ ਫॉर 27 ਮਿਲੀਅਨ ਪੀਪਲ। ਉਹਨੂੰ ਨਜ਼ਰ ਨਹੀਂ ਆਉਂਦਾ ਵੀ ਦੁਨੀਆ 'ਚ ਇਹ ਤਾਂ ਵਾਰ ਜ਼ੋਨ 'ਚ ਵੀ ਨਹੀਂ ਹੁੰਦਾ। ਯੂਕਰੇਨ 'ਚ ਵੀ ਜੇ ਰਸ਼ੀਅਨਸ ਨੇ ਆਪਣਾ ਕੁਛ ਕੀਤਾ ਤੇ ਅਮਰੀਕਨ ਕੰਪਨੀਆਂ ਪਹੁੰਚ ਗਈਆਂ ਕਿ ਭਾਈ ਨਹੀਂ ਅਸੀਂ ਪ੍ਰੋਵਾਈਡ ਕਰਾਂਗੇ। 7 ਦਿਨ ਉੱਥੇ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ, ਆਲਮੋਸਟ 3 ਕਰੋੜ ਨੂੰ ਜਿਹੜਾ ਹੈ ਉਹ ਇਸ ਚੋਂ ਵਾਂਝਿਆ ਰੱਖਿਆ। ਸੈਂਡ ਇਨ ਟੈਨਸ ਆਫ ਥਾਊਜ਼ੈਂਡਸ ਆਫ ਪੈਰਾਮਿਲਟਰੀ ਫੋਰਸਿਸ, ਵੀ ਹਜ਼ਾਰਾਂ ਦੀ ਗਿਣਤੀ 'ਚ ਤੁਸੀਂ ਸੈਂਟਰਲ ਦੱਸਦੇ। ਆਲਰੇਡੀ ਅੱਧਾ ਪੰਜਾਬ ਜਿਹੜਾ 25,000 ਸਕੁਅਰ ਕਿਲੋਮੀਟਰ ਤੱਕ BSF ਦੇ ਹਵਾਲੇ ਹੈ, 6 ਜ਼ਿਲ੍ਹੇ ਪੰਜਾਬ ਦੇ। ਫਿਰ ਪ੍ਰੋਸੀਡ ਟੂ ਮੇਕ ਆਰਬਿਟਰੀ ਅਰੈਸਟ ਆਫ ਐਕਟਿਵਿਸਟ।
ਤੁਸੀਂ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਕਿ ਜੀ ਇਹ ਦਫਾ 57 ਦੇ ਨਾਂ ਦੇ ਥੱਲੇ ਔਰ ਦੂਸਰਾ ਇੱਕ ਖੌਫ ਪੈਦਾ ਕੀਤਾ disappear arrested individuals to out of state ਤੁਸੀਂ 2000 ਮੀਲ ਦੂਰ ਜਾ ਕੇ ਡਿਬਰੂਗੜ੍ਹ ਕਾਲਾ ਪਾਣੀ ਔਰ ਉਹ ਡਿਬਰੂਗੜ੍ਹ ਜਿੱਥੇ ਜਿਹੜਾ ਆਰਮੀ ਬੇਸ ਹੈ ਔਰ ਅੱਜ ਉਹਨਾਂ ਦੀ ਜਿਹੜੀ ਆਰਮੀ ਦਾ ਸਪੈਸ਼ਲ ਐਕਟ ਹੈ ਫੋਰਸ ਸਪੈਸ਼ਲ ਪਾਵਰ ਐਕਟ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਉਹ ਜਿਹਨਾਂ 6 ਜ਼ਿਲ੍ਹਿਆਂ 'ਚ ਐਕਸਟੈਂਡ ਕੀਤਾ ਅਸਾਮ ਦੇ ਉਹਨਾਂ 'ਚ ਡਿਬਰੂਗੜ੍ਹ ਵੀ ਹੈ ਹੁਣ ਉਹਨਾਂ 'ਚੋਂ ਉੱਥੋਂ ਉਹਨਾਂ ਨੇ ਜਾਂ ਬਿਮਾਰ ਹੋਣਗੇ ਟਾਰਚਰ ਹੋਏਗਾ ਨੇੜੇ ਕੋ ਪਹੁੰਚ ਨਹੀਂ ਸਕਦਾ ਇਹ ਤੁਸੀਂ ਪਹੁੰਚਾ ਦਿੱਤਾ ਔਰ ਫਿਰ ਪ੍ਰਿਜ਼ਨਸ ਨੋਨ ਟੂ ਟਾਰਚਰਿੰਗ ਇਨਮੇਟਸ ਜਿੰਨੇ ਵੀ ਫੜੇ ਗਏ ਨੇ ਸਾਰੇ ਦੇ ਸਾਰੇ ਟਾਰਚਰ ਕਰਕੇ ਬਾਹਰ ਆਏ ਨੇ ਔਰ ਕੁਦਰਤੀ ਇੱਕ ਕਿਸਾਨ ਮੂਵਮੈਂਟ ਦੇ ਵੇਲੇ ਇੱਕ ਕੈਮਰਾਮੈਨ ਜਿਹਦਾ ਘਰ ਯੂਪੀ 'ਚ ਹੈ ਉਸ ਨੂੰ ਉਹ ਹੁਣ ਥੋੜ੍ਹਾ ਬਹੁਤ ਜਦੋਂ ਖਾਲਸਾ ਵਹੀਰ ਚੱਲੀ ਉਹਨਾਂ ਦਾ ਵੀ ਕੈਮਰਾਮੈਨ ਸੀ ਉਹਨੂੰ ਜਿਵੇਂ ਮੈਂ ਦੱਸਿਆ ਸੀ ਕਿ ਭਾਈ ਉਹ ਆਪਣੇ ਜਾ ਰਿਹਾ ਸੀ ਪੌਂਡੀਚੇਰੀ ਔਰ ਰਾਹ 'ਚ ਉਹਨੂੰ ਨਿਜ਼ਾਮੂਦੀਨ ਕੇ ਕਿਹੜਾ ਸਟੇਸ਼ਨ ਹੈ ਦਿੱਲੀ ਉੱਥੇ ਉਤਾਰ ਲਿਆ ਹਾਲਾਂ ਇੱਕਦਮ ਇੱਕ ਅੱਛਾ ਵਕੀਲ ਜਿਹੜਾ ਹੈ ਉਹ ਔਰ ਮੈਂ ਐਪਰੀਸ਼ੀਏਟ ਕਰਦਾ ਕਿ ਜਿਸ ਮਾਮਲੇ 'ਚ ਕਈ ਸਿੱਖ ਵਕੀਲ ਫੋਨ ਲੈਣ ਤੋਂ ਇਨਕਾਰੀ ਸੀ ਚੁੱਕਣ ਤੋਂ ਇਨਕਾਰੀ ਸੀ ਅਸੀਂ ਵੀ ਐਫਰਟ ਕਰ ਰਹੇ ਸੀ ਕਿਉਂਕਿ ਉਹਨੂੰ ਚੁੱਕਿਆ 18 ਘੰਟੇ ਉਹਦਾ ਵੇਅਰ ਅਬਾਊਟਸ ਨਹੀਂ ਸੀ ਪਤਾ ਲੱਗ ਰਹੀਆਂ ਤੇ ਇੱਕ ਮਿਸਟਰ ਕੁਕਰੇਜਾ ਜਿਹੜਾ ਕਿ ਇੱਕ ਬੜਾ ਲਰਨਡ ਦਲਿਤ ਵਕੀਲ ਹੈ ਦਿੱਲੀ ਦਾ TV 84 ਦੇ ਇੱਕ ਇਨਸਾਫ ਮੋਰਚੇ ਵੇਲੇ ਵੀ ਮੈਂ ਉਹਦੀ ਸਪੀਚ ਸੁਣੀ ਵੈਲ ਵਰਸਡ ਉਹਨੂੰ ਪਤਾ ਲੱਗਿਆ ਕਿਉਂਕਿ ਕਿਸਾਨ ਮੋਰਚੇ 'ਚ ਵੀ ਇਸ ਫੋਟੋਗ੍ਰਾਫਰ ਨੇ ਫੋਟੋਗ੍ਰਾਫੀ ਕੀਤੀ ਸੀ ਉਹ ਗਿਆ ਔਰ ਉਹਨਾਂ ਨੇ ਕਿਵੇਂ ਉਸ ਜਿਹਨੂੰ ਚੁੱਕਿਆ ਉਹਦੇ ਭਰਾ ਤੇ ਭਤੀਜੇ ਨੂੰ ਵੀ ਭੇਜ ਕੇ ਬੁਲਾਇਆ ਮੈਸੇਜ ਉਹਦੇ ਕਿਉਂਕਿ ਕਸਟਡੀ 'ਚ ਸੀ ਉਹਦੇ ਤੋਂ ਫੋਨ ਕਰਵਾ ਰਿਹਾ ਸੀ ਔਰ ਜਦੋਂ ਉਹ ਵਕੀਲ ਨੇ ਕਿਹਾ ਵੀ ਨਹੀਂ ਜਾਣਾ ਮੈਂ ਨਾਲ ਉਹ ਗਏ ਤਾਂ ਉਹਨੇ ਦੇਖਿਆ ਦੋ ਬੜੇ ਬੜੇ ਬਾਉਂਸਰ ਉੱਥੇ ਖੜੇ ਨੇ ਜਿਹੜੀ ਥਾਂ ਤੇ ਉਹਨਾਂ ਨੂੰ ਸੱਦਿਆ ਹੋਇਆ ਸੀ ਔਰ ਉਹ ਛੁਡਾ ਤਾਂ ਲਿਆ ਬੰਦਾ ਉਹਨਾਂ ਨੇ ਕਿਉਂਕਿ ਕੁਛ ਨਹੀਂ ਸੀ ਲੇਕਿਨ ਜੇ ਉਹਦੀ ਕਹਾਣੀ ਜਿਹੜੀ ਅੱਜ ਹੀ ਪਤਾ ਲੱਗੇ ਮੈਨੂੰ ਸਵੇਰੇ ਉਹਨੂੰ ਇਲੈਕਟ੍ਰਿਕ ਸ਼ੌਕਸ ਲਾਏ ਬਹੁਤ ਬੁਰੀ ਤਰ੍ਹਾਂ ਉਹਨੂੰ ਬੀਟ ਕੇ ਉਹਨੂੰ ਕੁੱਟਿਆ ਮੈਂਟਲ ਟਾਰਚਰ ਕੀਤਾ ਉਹਨੇ ਕਿਹਾ ਕਿ ਵੀ 4 ਫਿਰ ਪੰਜਾਬ ਪੁਲਿਸ ਦੇ ਬੰਦੇ ਪੰਜਾਬ 'ਚ ਹੋਏ ਦਿੱਲੀ 'ਚ ਵਾਪਰ ਰਹੇ ਇਹ ਸਾਰੇ ਦੀ ਅਸੀਂ ਗੱਲ ਕਰ ਰਹੇ ਹਾਂ ਔਰ ਉਹਨਾਂ ਨੇ ਆ ਕੇ ਥੋੜ੍ਹੀ ਬਹੁਤ ਹਮਦਰਦੀ ਦਿਖਾਈ ਉਹ ਕਹਿੰਦਾ ਮੈਨੂੰ ਸਰੀਰਕ ਪੀੜ ਤਾਂ ਨਹੀਂ ਹੈ ਉਹ ਤਾਂ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਪਰ ਜਿਸ ਕਿਸਮ ਦੀਆਂ ਉਹਨਾਂ ਨੇ ਸਿੱਖਾਂ ਬਾਰੇ ਔਰ ਜੋ ਕੁਛ ਗਾਲਾਂ ਕੱਢੀਆਂ ਉਹ ਇੱਕ ਬੜਾ ਸ਼ਰਧਾਵਾਨ ਸਿੱਖ ਹੈ ਤੇ ਉਹ ਅਜੇ ਤੱਕ ਵੀ ਨੋਰਮਲ ਨਹੀਂ ਹੈ ਸੋ ਮਤਲਬ ਇਹ ਜਿਹੜਾ ਇਹ ਨਹੀਂ ਹੈ ਵੀ ਪੰਜਾਬ ਦੇ ਵਿੱਚ ਟਾਰਚਰ ਕੀਤਾ ਗਿਆ ਔਰ ਇਸ ਪੀਰੀਅਡ ਜਦੋਂ 2 ਦਿਨ ਤੋਂ ਅਸੀਂ ਵਕੀਲ ਲੱਭ ਰਹੇ ਸੀ ਕਿ ਦਿੱਲੀ ਤੋਂ ਕਿਹਨੂੰ ਕਰੀਏ ਕੀ ਹੈ ਤਾਂ ਸਭ ਆਪਣੇ ਵੀ ਦੌੜ ਰਹੇ ਸੀ ਇੰਨਾ ਫੀਅਰ ਪੈਦਾ ਕਰ ਦਿੱਤਾ ਹੈ ਕਿ ਵਕੀਲ ਕੇਸ ਲੈਣ ਨੂੰ ਤਿਆਰ ਨਹੀਂ ਨੇ ਕਿ ਭਾਈ ਤੁਸੀਂ ਜਿੰਨੇ ਮਰਜ਼ੀ ਪੈਸੇ ਉਹਨਾਂ ਨੂੰ ਆਫਰ ਕਰੋ ਸੋ ਇਹ ਹਾਲ ਹੈ ਅਰੈਸਟ ਜਰਨਲਿਸਟ ਹੂ ਆਰ ਕਵਰਿੰਗ ਦਾ ਸਿਚੁਏਸ਼ਨ ਕਿੰਨੇ ਪੱਤਰਕਾਰ ਚੁੱਕੇ ਕਿੰਨਿਆਂ ਨੂੰ ਜਿਹੜਾ ਉਹਨਾਂ ਨੇ ban the social media accounts of anyone who speaks out even non-Sikh ਪੱਤਰਕਾਰ ਵੀ ਜਿਹੜੇ ਥੋੜਾ ਬਹੁਤ ਸੱਚਾਈ ਬਿਆਨ ਦੀ ਸੀ ਉਹਨਾਂ ਨੂੰ ਕੀਤਾ ਔਰ ਜਿਹੜਾ ਇਫੈਕਟਿਵਲੀ ਸਟ੍ਰਾਈਫ ਆਲ ਡਾਈਸੈਂਟ ਕਿ ਜਿਹੜੀ ਵੀ ਮਾੜੀ ਮੋਟੀ ਆਵਾਜ਼ ਹੈ ਵਿਰੋਧ ਦੀ ਉਹਨੂੰ ਦਬਾਉਣ ਦੀ ਕੋਸ਼ਿਸ਼ ਹੁਣ ਇਹ ਜਿਹੜੇ ਲੋਕ ਸਿਰਫ ਤੇ ਸਿਰਫ ਅੰਮ੍ਰਿਤਪਾਲ ਦੇ ਦੁਆਲੇ ਘੁਮਾ ਰਹੇ ਨੇ ਇਹ ਸਟੇਟ ਦਾ ਐਕਟ ਕੋਈ ਅੰਮ੍ਰਿਤਪਾਲ ਲਈ ਨਹੀਂ ਹੈ ਇਹ ਤਾਂ ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਜਿਹੜੀ ਇਬਾਰਤ ਉਹਨਾਂ ਨੇ ਲਿਖੀ ਕੌਮ ਨੂੰ ਸਜ਼ਾ ਦੇਣ ਦੀ ਇਹ ਉਸ ਦਾ ਪਾਰਟ ਹੈ ਹੁਣ ਅਸੀਂ ਦੂਸਰੇ ਪਾਸੇ ਦੇਖ ਰਹੇ ਹਾਂ ਇਹਨੂੰ ਵੀ ਕੁਝ ਲੋਕ ਸਕ੍ਰਿਪਟਡ ਕਹਿਣਗੇ ਔਰ ਇਹ ਸ਼ੱਕ ਵੀ ਪਾਉਂਦਾ ਹੈ ਵੀ ਕਿਤੇ ਨਾ ਕਿਤੇ ਕਿ ਭਾਈ ਇਹ ਗੇਮ ਕੌਣ ਕਿਹਦੇ ਨਾਲ ਮਿਲ ਕੇ ਖੇਡ ਰਿਹਾ ਕਿਉਂਕਿ ਇਹਦੀ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਦਲ ਨਾਲ ਸੰਬੰਧਿਤ ਜਿੰਨੇ ਲੋਕ ਨੇ ਉਹ ਅਮਿਤ ਸ਼ਾਹ ਨਾਲ ਔਰ ਦੂਜੇ ਨਾਲ ਇਨ ਲਾਈਨ ਨੇ ਔਰ ਉਹ ਵੀ ਦੇਖ ਰਹੇ ਨੇ ਕਿ ਭਾਈ ਅੱਜ ਤੱਕ ਤੁਸੀਂ ਇਹਨਾਂ ਦਾ ਕਦੇ ਕ੍ਰਿਟਿਸਿਜ਼ਮ ਨਹੀਂ ਸੁਣਿਆ ਹੋਗਾ ਅਡਾਨੀ ਦਾ $150 ਬਿਲੀਅਨ ਦਾ ਸਕੈਂਡਲ ਆਇਆ ਤੁਹਾਨੂੰ ਸੁਖਬੀਰ ਬਾਦਲ ਦੇ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲਦੀ ਸੁਣੀ ਜੋ ਚੱਲ ਰਿਹਾ ਉਹਦੇ 'ਚ ਬਿਲਕੁਲ ਚੁੱਪ ਹੋ ਗਏ ਉਨਾ ਕੁ ਪਾਰਟ ਹੀ ਕਰਦੇ ਨੇ ਔਰ ਹੁਣ ਜੋ ਪੰਜਾਬ 'ਚ 10 ਦਿਨ ਤੋਂ ਸਿਕਿਉਰਿਟੀ ਫੋਰਸਿਸ ਕਰ ਰਹੀਆਂ ਦੂਜਾ ਕਰ ਰਿਹਾ ਸੁਖਬੀਰ ਬਾਦਲ ਕਹਿ ਰਿਹਾ ਅਸੀਂ ਪੰਜਾਬ 'ਚ ਅਮਨ ਭਾਈਚਾਰਾ ਸਦਭਾਵਨਾ ਹਰ ਹੀਲੇ ਕਾਇਮ ਰੱਖਾਂਗੇ ਉਹ ਹਿੰਦੂਆਂ ਸਿੱਖਾਂ ਦੀ ਲੜਾਈ ਹੈ ਕੋਈ ਸਿੱਖਾਂ ਨੇ ਨਿਕਲ ਕੇ ਕੋਈ ਹਿੰਦੂਆਂ ਦੇ ਉੱਤੇ ਹਮਲਾ ਕੀਤਾ ਸਟੇਟ ਜਿਹੜੀ ਆ ਉਹ ਜ਼ੁਲਮ ਕਰ ਬਾਕੀ ਅੱਖਾਂ ਪੂੰਝਣ ਨੂੰ ਜੀ ਵਕੀਲਾਂ ਦਾ ਪੈਨਲ ਕਿੱਥੇ ਆ ਬਈ ਤੁਹਾਡਾ ਪੈਨਲ ਕੋਈ ਉਹਨਾਂ ਨੇ ਕਿੰਨੇ ਕੇਸ ਲਏ ਨੇ ਤੁਹਾਡੇ ਪੈਨਲਾਂ ਨੇ ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਜ਼ਾਰਾਂ ਸਿੱਖ ਸੰਗਤਾਂ ਦਾ ਅਕਾਲ ਤਖਤ ਤੇ ਪਹੁੰਚਣਾ ਜਿਨ੍ਹਾਂ ਨੂੰ ਸੱਦਿਆ ਨਹੀਂ ਸੀ ਗਿਆ ਸੱਦਿਆ ਤਾਂ ਸਿਲੈਕਟ ਨੂੰ ਸੀ ਕਿ ਜੀ ਉਹ ਵੀ ਪਹਿਲਾਂ ਸਿਆਸੀ ਧਿਰਾਂ ਵੀ ਫਿਰ ਕੱਲੀਆਂ ਧਾਰਮਿਕ ਬਣਾ ਦਿੱਤੀਆਂ ਲੇਕਿਨ ਹਜ਼ਾਰਾਂ ਸਿੱਖ ਸੰਗਤਾਂ ਦਾ ਪਹੁੰਚਣਾ ਜਿਹੜਾ ਸੀ
ਉਸ ਨੇ ਇਹਨਾਂ ਨੂੰ ਮਜਬੂਰ ਕੀਤਾ। ਜਿਹੜੇ ਫੈਸਲੇ ਵੀ ਇਹਨਾਂ ਨੇ 24 ਘੰਟੇ 'ਚ ਛੱਡੋ ਔਰ NSA ਹਟਾਓ ਜਾਂ ਦੂਜਾ, ਹੁਣ ਇੱਕ ਦਾ ਅਸੀਂ ਇਫੈਕਟ ਦੇਖਦੇ ਹਾਂ। ਗੱਲ ਕਰੀਏ ਔਰ ਉਹਨੂੰ ਭਗਵੰਤ ਮਾਨ ਨੇ ਰਿਡੀਕਿਊਲ ਕੀਤਾ, ਜੋ ਸੀ ਕਿ ਜੀ ਜਥੇਦਾਰ ਨੂੰ ਕਿਹਾ ਕਿ ਜੀ ਤੁਸੀਂ ਆਪਣਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਾਇਬ ਕੀਤੇ ਸਰੂਪ ਨੇ ਉਹਨਾਂ ਦੀ ਗੱਲ ਕਰੋ। ਪਰ ਇਸ ਦੇ ਉੱਤੇ ਇੰਨਾ ਜ਼ਿਆਦਾ ਰਿਐਕਸ਼ਨ ਹੋਇਆ ਸਿੱਖ ਕੌਮ ਦਾ, ਔਰ ਅਸੀਂ ਇਸ ਗੱਲ ਨੂੰ ਜਿਹੜਾ ਉਹ ਕੰਡੈਮ ਕਰਦੇ ਹਾਂ ਜਿਨ੍ਹਾਂ ਨੇ ਵੀ ਭਗਵੰਤ ਮਾਨ ਦੇ ਇੱਥੇ ਬੱਚਾ ਹੈ ਉਹਨਾਂ ਨਾਲ ਵੀ ਗਾਲੀ ਗਲੋਚ ਦੂਜਾ ਤੀਜਾ ਹੋਇਆ। ਇਹ ਠੀਕ ਨਹੀਂ ਹੈ ਇਸ ਨੂੰ। ਲੇਕਿਨ ਉਸ ਦਾ ਨਤੀਜਾ ਸੀ ਕਿ ਉਹ ਭੰਤਾ ਬਾਈ ਇੰਟੌਕਸੀਕੇਟਡ, ਹੁਣ ਦੋ ਤਰ੍ਹਾਂ ਦੀ ਇੰਟੌਕਸੀਕੇਸ਼ਨ, ਇੱਕ ਤਾਂ ਅਲਕੋਹਲ ਚੜਿਆ ਹੋਇਆ, ਦੂਜਾ ਪਾਵਰ ਚੜੀ ਹੋਈ ਹੈ। ਉਹ ਜਿਹੜੀ ਡਬਲ ਇੰਟੌਕਸੀਕੇਸ਼ਨ ਹੈ, ਕਾਕਟੇਲ ਨਾਲ ਤਾਂ ਬੰਦੇ ਮਾਰ ਜਾਂਦੇ ਨੇ ਕਈ ਵਾਰ, ਹੈ ਉਹਨੂੰ ਘੱਟੋ ਘੱਟ ਇੰਨਾ ਕੁ ਨਜ਼ਰ ਆਇਆ ਕਿ ਵੀ ਇਹ ਤਾਂ ਅਕਾਲ ਤਖਤ ਵਰਸਸ ਇਹ ਬਣ ਰਿਹਾ, ਕਿਉਂਕਿ ਉੱਥੇ ਕੌਣ ਬੈਠਾ ਇਹ ਮੈਟਰ ਨਹੀਂ ਕਰਦਾ। ਅਸੀਂ ਇਹਦੇ ਬਾਵਜੂਦ ਅਸੀਂ ਵੀ ਅਕਾਊਂਟੇਬਲ ਬਣਾਉਂਦੇ ਹਾਂ ਜਿਹੜੇ ਵੀ ਕੋਈ ਐਕਟਿੰਗ ਕਰਦਾ ਹੈ ਜਾਂ ਜੋ ਵੀ ਹੈ। ਲੇਕਿਨ ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ ਸਿੱਖਾਂ ਦੀ, ਪੰਥ ਦੀ, ਸਾਡਾ 4 ਸਦੀਆਂ ਦਾ ਇਹ ਤਖਤ ਹੈ। ਔਰ ਇਸ ਦੇ ਉੱਤੇ ਇੱਕ ਪਾਵਰ ਡਰੰਕ ਇੰਟੌਕਸ, ਵੈਸੇ ਵੀ ਡਰੰਕ, ਅਲਕੋਹਲ ਡਰੰਕ, ਪਾਵਰ ਡਰੰਕ, ਉਹ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਟਿੱਪਣੀ ਕਰੇ। ਹੁਣ ਉਸ ਸਾਰੇ ਦਾ ਨਤੀਜਾ ਸੀ ਕਿ ਉਹਨੂੰ ਲੱਗਾ ਕਿ ਵੀ ਇਹ ਤਾਂ ਗਲਤੀ ਹੋ ਗਈ, ਔਰ ਉਹਨੇ ਜਿਹੜਾ ਆਇਆ ਕਿ ਵੀ ਜਿਹੜਾ ਅਲਟੀਮੇਟਮ ਸੀ ਉਹਨਾਂ ਨੇ ਜਿਹੜੀ ਹੈ ਮਾਨ ਸਰਕਾਰ ਨੇ 348 ਨੌਜਵਾਨ ਰਿਹਾ ਕਰਨ ਦੀ ਦਿੱਤੀ ਜਾਣਕਾਰੀ। ਫਿਰ ਜਿੰਨਾ ਤੁਸੀਂ ਮੀਡੀਆ, ਗਵਰਨਮੈਂਟ ਰੀਚਿਸ ਆਊਟ ਟੂ ਤਖਤ, ਰਿਲੀਜ਼ਸ 348 ਡਿਟੇਨਿਸ, ਰਿਮੇਨਿੰਗ 12 ਇਨ ਪ੍ਰੀਵੈਂਟਿਵ ਕਸਟਡੀ ਟੂ ਬੀ ਫਰੀਡ ਸੂਨ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ 348 ਰਿਲੀਜ਼ ਕਰ ਦਿੱਤੇ ਨੇ, 12 ਅਸੀਂ ਪ੍ਰੀਵੈਂਟਿਵ ਕਸਟਡੀ 'ਚ ਰੱਖੇ ਨੇ ਔਰ ਇਹਨਾਂ ਨੂੰ ਵੀ ਅਸੀਂ ਜਲਦੀ ਰਿਲੀਜ਼ ਕਰਾਂਗੇ। ਔਰ ਇਹ ਜਿਹੜਾ 340 PTI ਦੀ ਵੀ ਖਬਰ ਹੈ, 348 ਪੀਪਲ ਹੈਲਡ ਡਿਊਰਿੰਗ ਅੰਮ੍ਰਿਤਪਾਲ ਕ੍ਰੈਕਡਾਊਨ ਫਰੀਡ, ਪੰਜਾਬ ਗਵਰਨਮੈਂਟ ਟੈਲਸ ਅਕਾਲ ਤਖਤ। ਹੁਣ ਕਿਵੇਂ ਅਕਾਲ ਤਖਤ ਯਾਦ ਆਇਆ ਸਰਕਾਰ ਨੂੰ, ਲੇਕਿਨ ਇਸ ਨੂੰ ਵੀ ਜਿਹੜਾ ਉਹ ਕੀ ਰੰਗਤ ਦਿੱਤੀ ਜਾਏਗੀ ਆਉਣ ਵਾਲੇ ਪੀਰੀਅਡ 'ਚ, ਬਾਦਲ ਧਿਰ ਨੂੰ ਕਿਵੇਂ ਆਪਣੇ ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਲਟੀਮੇਟਲੀ ਅਕਾਲ ਤਖਤ ਦੀ ਸਟਰੈਂਥ ਜਿਹੜੀ ਹੈ ਉਹ ਸਾਹਮਣੇ ਆਈ ਹੈ ਔਰ ਇਹਨਾਂ ਨੂੰ ਝੁਕਣ ਤੇ ਮਜਬੂਰ ਹੋਣਾ ਪਿਆ। ਪਰ ਦੂਸਰੇ ਪਾਸੇ ਅਸੀਂ ਕੀ ਦੇਖ ਰਹੇ ਹਾਂ ਕਿ ਭਾਈ ਬਾਕੀ ਤਾਂ ਉਹਨਾਂ ਨੇ ਜੋ ਇੰਟਰਨੈਟ ਤੋਂ ਲੈ ਕੇ ਸੋਸ਼ਲ ਮੀਡੀਆ ਅਕਾਊਂਟ ਤੱਕ ਬੰਦ ਕੀਤੇ ਹੀ ਕੀਤੇ, ਹੁਣ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਟਵਿੱਟਰ ਹੈਂਡਲਰ ਹੈ ਉਹਨੂੰ ਵੀ ਬੰਦ ਕਰ ਦਿੱਤਾ। ਲੇਕਿਨ ਇਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ, ਤਖਤ ਸ੍ਰੀ ਦਮਦਮਾ ਸਾਹਿਬ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁਲਿਸ ਛਾਉਣੀਆਂ ਬਣੀਆਂ ਹੋਈਆਂ ਨੇ। ਔਰ ਮੈਂ ਆਪਣੀ ਟੀਮ ਨੂੰ ਕਹਾਂਗਾ ਜਿਹੜੀਆਂ ਪਿਕਚਰਸ ਦੀ ਇਹਨਾਂ ਦੀ ਅਜੀਤ ਨੇ ਲਾਈਆਂ ਨੇ ਕਿ ਕਿਵੇਂ ਦਰਬਾਰ ਸਾਹਿਬ ਦੀ ਘੇਰਾਬੰਦੀ, ਔਰ ਪਿਛਲੇ 2-3 ਦਿਨਾਂ ਤੋਂ ਇੰਨੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਸੀ ਕਿ ਸ਼ਰਧਾਲੂ ਵੀ ਘਬਰਾਏ ਹੋਏ ਸੀ ਕਿ ਭਾਈ ਇਹ ਕੋਈ ਵਾਰਦਾਤ ਕਰਨ ਵਾਲੇ ਨੇ। ਸੋ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਹੈ ਕਿ ਭਾਈ ਜਿਹੜੇ ਸਾਡੇ ਤਖਤ ਨੇ ਉਹਨਾਂ ਦੀ ਜਿਹੜਾ ਉਹਨਾਂ ਦੇ ਦੁਆਲੇ ਆ ਕੇ ਘੇਰਾਬੰਦੀ ਕਰਕੇ ਬਹਿ ਜਾਣ। ਔਰ ਇਹ ਪੁਲਿਸ ਛਾਉਣੀ ਬਣਿਆ ਰਿਹਾ ਦਮਦਮਾ ਸਾਹਿਬ, ਇਹ ਹੈ ਉਹਨਾਂ ਦਾ। ਔਰ ਅੰਮ੍ਰਿਤਪਾਲ ਸਿੰਘ ਦੀ ਵਜ੍ਹਾ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਪੁਲਿਸ ਛਾਉਣੀ 'ਚ ਤਬਦੀਲ, ਮੁੱਖ ਦਰਵਾਜ਼ਿਆਂ ਤੇ ਪੁਲਿਸ ਤਾਇਨਾਤ ਹੋਣ ਕਾਰਨ ਦਹਿਸ਼ਤ ਵਾਲਾ ਰਿਹਾ ਮਾਹੌਲ, ਸ਼ਰਧਾਲੂ ਹੋਏ ਪਰੇਸ਼ਾਨ। ਪਿਕਚਰਸ ਦਿਖਾ ਦੇਣ ਇਸ ਦੇ ਉੱਤੇ। ਹੁਣ ਇਸ ਸਾਰੇ ਦੇ ਚੱਲਦਿਆਂ ਗੱਲ ਕੱਲੀ ਦਹਿਸ਼ਤ ਗਰਾਊਂਡ ਤੇ ਹੀ ਨਹੀਂ ਹੈ, ਔਰ ਤਲਾਸ਼ੀਆਂ ਦਾ ਸਿਲਸਿਲਾ ਕੱਲਾ ਹੁਸ਼ਿਆਰਪੁਰ ਜ਼ਿਲ੍ਹੇ ਤਾਂ ਅਜੇ ਵੀ ਹੈ ਕਿ ਅੰਮ੍ਰਿਤਪਾਲ ਇੱਧਰ ਚਲਾ ਗਿਆ, ਅੰਮ੍ਰਿਤਪਾਲ ਉੱਧਰ ਚਲਾ ਗਿਆ। ਪਰ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਡਰੱਗ ਕਾਰਟੇਲ ਨਜ਼ਰ ਨਹੀਂ ਆਉਂਦੇ, ਜਿਨ੍ਹਾਂ ਨੂੰ ਪੰਜਾਬ 'ਚ ਜਿਹੜਾ ਹੋਰ ਕ੍ਰਾਈਮ ਵਾਲੇ ਜਿਹੜੇ ਨਹੀਂ ਲੱਭਦੇ, ਹੁਣ ਅੰਮ੍ਰਿਤਪਾਲ ਨੂੰ ਲੱਭਣ ਲਈ ਉਹਨਾਂ ਨੇ ਡਰੋਨ ਲਾ ਦਿੱਤੇ ਨੇ। ਪੰਜਾਬ ਪੁਲਿਸ ਡਿਪਲੋਇਡ ਡਰੋਨਸ ਟੂ ਟ੍ਰੇਸ ਅੰਮ੍ਰਿਤਪਾਲ ਸਿੰਘ, ਅਲਰਟ ਹਿਮਾਚਲ ਪ੍ਰਦੇਸ਼ ਡੇ ਆਫਟਰ ਹੀ ਰਿਲੀਜ਼ਸ ਵੀਡੀਓ। ਕੱਲ ਦੀ ਵੀਡੀਓ ਤੋਂ ਬਾਅਦ ਡਰੋਨ ਲੱਭ ਰਹੇ ਨੇ। ਹੁਣ ਅੱਜ ਪਹਿਲਾਂ ਇੱਕ ਸਮਾਲ ਆਡੀਓ ਵੀਡੀਓ ਉਹਨਾਂ ਦੀ ਆਡੀਓ ਆਈ ਮੈਸੇਜ, ਫਿਰ ਇੱਕ ਡਿਟੇਲ ਵੀਡੀਓ ਆਇਆ ਜਿਹੜੇ ਕੱਲ ਦੀ ਵੀਡੀਓ ਦੇ ਉੱਤੇ ਜਦੋਂ ਅਸੀਂ ਟਿੱਪਣੀ ਕੀਤੀ, ਹਾਲਾਂਕਿ ਸਾਡੇ ਬਹੁਤ ਸਾਰੇ ਵਿਊਅਰਸ ਨੇ ਵਾਚ ਵੀ ਕੀਤਾ, ਸਾਨੂੰ ਲਿਖਿਆ ਵੀ, ਫਿਰ ਵੀ ਕੁਛ ਦੇ ਸਵਾਲ ਸੀ ਕਿ ਜੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਆਵਾਜ਼ ਹੋ ਗਈ, ਜਾਂ ਕਿਸੇ ਨੇ ਕਿਹਾ ਜੀ ਬਿਲਕੁਲ ਅੱਖਾਂ ਦੀਆਂ ਸੀ। ਦੂਸਰਾ ਅਸੀਂ ਕਿਹਾ ਵੀ ਵੀਕ, ਔਰ ਦੂਸਰਾ ਅੱਜ ਦੀ ਜਿਹੜੀ ਉਹਨਾਂ ਦੀ ਵੀਡੀਓ ਹੈ ਉਹਦੇ 'ਚ ਉਹਨਾਂ ਨੇ ਉਹ ਸਾਰੇ ਹੀ ਨੁਕਤੇ ਵੀ ਕਲੀਅਰ ਕੀਤੇ, ਔਰ ਫਿਰ ਸ਼ੇਰ ਭਵਕਾਰ ਮਾਰੀ ਹੈ ਜਿਹੜਾ ਕਿ ਬਣਦਾ। ਮੈਂ ਸਮਝਦਾ ਕਿ ਭਾਈ ਜਿਹੜਾ ਸਿੱਖ ਕਰੈਕਟਰ ਹੈ, ਜਦੋਂ ਤੁਸੀਂ ਡਿਫਾਇੰਸ 'ਚ ਹੁੰਦੇ ਹੋ, ਰਿਬੈਲੀਅਸ ਤੁਸੀਂ ਆਵਾਜ਼ ਚੁੱਕਦੇ ਹੋ, ਤੇ ਫਿਰ ਤੁਹਾਡਾ ਜਿਹੜਾ ਉਹ ਪਾਰਟ ਹੈ
ਉਹ ਨਾਲ ਦੀ ਨਾਲ ਗੂੰਜਦਾ ਹੈ। ਜੀ। ਔਰ ਇਹ ਸਾਰੇ ਦੇ ਚੱਲਦੇ ਆ ਉਹਨਾਂ ਦੇ ਇਸ ਮੈਸੇਜ ਨੇ, ਵੀਡੀਓ ਮੈਸੇਜ ਨੇ ਅੱਜ ਜਿਹੜੇ ਕੱਲ੍ਹ ਵਾਲੇ ਸ਼ੰਕੇ ਸੀ ਬਹੁਤਿਆਂ ਦੇ ਉਹ ਵੀ ਦੂਰ ਕੀਤੇ। ਔਰ ਉਸ ਦੇ ਨਾਲ ਨਾਲ ਕੌਮ ਦੇ ਲਈ ਉਹਨਾਂ ਨੇ ਜੋ ਮੈਸੇਜ ਜਾਂ ਚੜ੍ਹਦੀ ਕਲਾ ਦਾ ਦਿੱਤਾ ਹੀ ਦਿੱਤਾ ਹੈ। ਪਰ ਜਥੇਦਾਰ ਅਕਾਲ ਤਖਤ ਐਕਟਿੰਗ ਯਾਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਵੀ ਅੰਗਰੇਜ਼ੀ ਦਾ ਲਫ਼ਜ਼ ਤਾਂ ਇਸ ਦਾ ਇਹੀ ਹੈ ਕਿ ਟੂ ਪੁੱਟ ਔਨ ਦਾ ਸਪੌਟ। ਉਹ ਅਸੀਂ ਜ਼ਿਕਰ ਵੀ ਕਰਾਂਗੇ ਕਿ ਭਾਈ ਉਹਨੂੰ ਲੈ ਕੇ ਅਜੇ ਕਈਆਂ ਨੂੰ ਆਪਣੀ ਕੁਰਸੀ ਹਿਲਦੀ ਨਜ਼ਰ ਆਈ ਕਿ ਜੀ ਇਹ ਸਰਬੱਤ ਖਾਲਸਾ ਗਿਆਨੀ ਹਰਪ੍ਰੀਤ ਸਿੰਘ ਕਰਾਏਗਾ, ਇਹ ਤਾਂ ਬਾਦਲਾਂ ਨੂੰ ਮਜ਼ਬੂਤੀ ਮਿਲੇਗੀ, ਇਹ ਤਾਂ ਪਲੜਨਾ ਬਾਦਲਾਂ ਨੇ ਇਹ ਕੀਤਾ। ਉਹਨਾਂ ਨੇ ਜਿਹੜੇ ਆਪ ਕੁਛ ਨਹੀਂ ਕਰਦੇ ਨੇ, ਉਹਨਾਂ ਨੂੰ ਜਦੋਂ ਕੁਛ ਨਜ਼ਰ ਆ ਰਿਹਾ ਹੁੰਦਾ ਕਿ ਕੀ ਹੈ, ਉਹ ਇੱਕੋ ਹੀ ਉਹਨਾਂ ਦਾ ਨੈਰੇਟਿਵ ਬਣਨਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹੜੇ ਖਾਸ ਤੌਰ ਤੇ ਇਸ ਵੀਡੀਓ ਮੈਸੇਜ 'ਚ ਬਹੁਤਿਆਂ ਨੇ ਤਾਂ ਸੁਣ ਲਈ ਹੋਏਗੀ ਕਿਉਂਕਿ ਅੱਜ ਕੱਲ੍ਹ ਸਾਡੇ ਤੋਂ ਵੀ ਅੱਗੇ ਅੱਗੇ ਤੁਰਦੇ ਨੇ ਸਾਡੇ ਵਿਊਅਰ, ਲੇਕਿਨ ਮੈਂ ਕੁਛ ਉਹਨਾਂ ਦੇ ਕੀ ਨੁਕਤੇ ਜਿਹੜੇ ਉਹਨਾਂ ਨੇ ਕਹੇ ਔਰ ਜਿਹੜੇ ਸਾਡੇ ਵੀਰ ਭੈਣਾਂ ਨੇ ਵੀਡੀਓ ਉਹਨਾਂ ਦੇ ਨਹੀਂ ਦੇਖੀ ਹੈ ਉਹਨਾਂ ਦੀ ਗਿਆਤ ਲਈ ਦੱਸਣਾ ਚਾਹੁੰਦਾ। ਉਹਨਾਂ ਨੇ ਇੱਥੋਂ ਹੀ ਸ਼ੁਰੂ ਕੀਤਾ ਔਰ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ, ਮੇਰੀ ਸੰਗਤ ਨੂੰ ਅਪੀਲ ਹੈ ਕਿ ਜੇ ਅੱਜ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਘੇਰੇ ਤੋਂ ਬਾਹਰ ਰੱਖਿਆ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਕੁਝ ਕਰ ਸਕਾਂ ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਤੇ ਸੰਗਤਾਂ ਵਿੱਚ ਵਿਚਰਾਂਗੇ। ਸੋ ਇਹ ਵੀ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਭਾਈ ਅਸੀਂ ਸਤਿਗੁਰੂ ਦੀ ਰਹਿਮਤ ਦੇ ਨਾਲ ਘੇਰੇ ਤੋਂ ਬਾਹਰ ਹੈ। ਸੋ ਜਿਨ੍ਹਾਂ ਨੂੰ ਸੀ ਜੀ ਪੁਲਿਸ ਪ੍ਰੈਜ਼ੈਂਸ, ਕੈਮਰੇ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਨੇ ਕਿਹਾ ਜੀ ਮੈਂ ਵੈਸੇ ਹਾਂ, ਉਹਨਾਂ ਨੇ ਕਿਹਾ ਜਦੋਂ ਮੈਂ ਸਰਕਾਰ ਨਾਲ ਗੱਲ ਕਰਦਾ ਉਦੋਂ ਅੱਖਾਂ 'ਚ ਅੱਖਾਂ ਪਾ ਕੇ ਕਰਦਾ, ਪਰ ਮੈਂ ਕਿਉਂਕਿ ਸੰਗਤ ਨੂੰ ਐਡਰੈਸ ਕਰ ਰਿਹਾ ਸੀ ਇਸ ਲਈ ਮੇਰੀਆਂ ਅੱਖਾਂ ਨੀਵੀਆਂ ਸੀ। ਔਰ ਜਥੇਦਾਰ ਉਹਨਾਂ ਨੇ ਫਿਰ ਅੱਗੋਂ ਕਿਹਾ, ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਛੋਟੀਆਂ ਵਹੀਰਾਂ ਕੱਢਾਂਗੇ ਕਿਉਂਕਿ ਜਿਹੜਾ ਇਕੱਠ ਧਾਰਮਿਕ ਜਥੇਬੰਦੀਆਂ ਦਾ ਹੋਇਆ ਉਹਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੀ ਕਿ ਅਸੀਂ ਕਰਾਂਗੇ। ਜਥੇਦਾਰ ਸਾਹਿਬ ਜੀ ਜੇ ਵਹੀਰ ਕੱਢਣੀ ਹੈ ਤਾਂ ਮੇਰੀ ਇੱਕ ਬੇਨਤੀ ਹੈ ਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ ਤੇ ਸਾਡੀ ਪ੍ਰੀਖਿਆ ਵਿੱਚੋਂ ਵੀ ਅਸੀਂ ਲੰਘ ਰਹੇ ਹਾਂ, ਪਰ ਤੁਹਾਡੀ ਇਹ ਪ੍ਰੀਖਿਆ ਹੈ ਕਿ ਤੁਸੀਂ ਜਥੇਦਾਰ ਦੇ ਅਹੁਦੇ ਤੇ ਹੋ। ਜਥੇਦਾਰ ਦੇ ਅਹੁਦੇ ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਹੈ ਕਿ ਤੁਸੀਂ ਅੱਜ ਕੌਮ ਦੇ ਹੱਕ ਲਈ ਕਿੰਨਾ ਡਟ ਕੇ ਖੜ ਸਕਦੇ ਹੋ। ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਇਸ ਤਰ੍ਹਾਂ ਕੱਢਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਵਿੱਚ ਦਮਦਮਾ ਸਾਹਿਬ ਪਹੁੰਚੇ, ਵਿਸਾਖੀ ਦੇ ਮੌਕੇ ਤੇ ਉੱਥੇ ਸਰਬੱਤ ਖਾਲਸਾ ਹੋਏ। ਪ੍ਰੋਗਰਾਮ ਦੇ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਉਹ ਇਲਾਕੇ ਦੇ ਨੂੰ ਕਿਹਾ ਕਿ ਪਿੰਡਾਂ ਵਾਲੇ ਮਥੇ ਕਰਕੇ ਭੇਜਣ। ਹੁਣ ਇਹ ਉਸ ਛੱਡੇ ਮਿਸ਼ਨ ਨੂੰ ਅੱਗੇ ਤੋਰਨ ਦੀ ਗੱਲ ਵੀ ਹੈ। ਉਹਨਾਂ ਨੇ ਜਦੋਂ ਕਿ ਪੁਲਿਸ ਨੇ ਛਾਪਾਮਾਰੀ ਕੀਤੀ 1,80,000 ਪੰਜਾਬ ਦੀ ਔਰ ਸੈਂਟਰਲ ਏਜੰਸੀਆਂ ਨੇ, ਸੋ ਮੁਕਤਸਰ ਸਾਹਿਬ ਤੋਂ ਵਹੀਰ ਜਿਹੜੀ ਆ ਦਮਦਮਾ ਸਾਹਿਬ ਜਾਣੀ ਸੀ ਔਰ ਉਹਨਾਂ ਨੇ ਇਹੀ ਕਿ ਭਾਈ ਤੁਸੀਂ ਵਹੀਰ ਕੱਢੋ, ਲੇਕਿਨ ਜਿਹੜਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਦਮਦਮਾ ਸਾਹਿਬ ਆ ਕੇ ਕੌਮ ਨੂੰ ਦਰਪੇਸ਼ ਮਸਲਿਆਂ ਦੇ ਉੱਤੇ ਕੀ ਕਰਨਾ ਹੈ, ਸਰਬੱਤ ਖਾਲਸਾ ਕਰੋ। ਇਹ ਛੱਡ ਦਈ ਹੈ ਕਿ ਮੈਂ ਭਗੌੜਾ ਹੋ ਜਾਵਾਂਗਾ। ਇਹ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿਹਾ ਜੀ ਉਹ ਭਗੌੜਾ ਹੈ, ਇਹ ਵੀ ਡਿਬੇਟ ਹੈ ਜੀ ਅੰਮ੍ਰਿਤਪਾਲ ਸਿੰਘ ਫਰਾਰ ਕੇ ਭਗੌੜਾ, ਫਿਰ ਉਹ ਜੀ ਟੈਕਨੀਕਲੀ ਜਿਹੜਾ ਉਹ ਫਰਾਰ ਹੈ, ਅਜੇ ਕਿਸੇ ਅਦਾਲਤ ਨੇ ਭਗੌੜਾ, ਇਹ ਇੱਕ ਤਬਕਾ ਇਸ ਡਿਬੇਟ 'ਚ ਲੱਗਾ ਹੈ। ਇਹ ਛੱਡ ਦਈ ਹੈ ਕਿ ਮੈਂ ਭਗੌੜਾ ਹੋ ਜਾਵਾਂਗਾ। ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ ਤੇ ਇੰਨੀ ਰਹਿਮਤ ਮੇਰੇ ਤੇ ਕੀਤੀ ਹੈ ਕਿ ਮੈਂ ਸੁਪਨੇ ਵਿੱਚ ਵੀ ਭਗੌੜਾ ਹੋਣਾ ਨਹੀਂ ਸੋਚ ਸਕਦਾ। ਹਕੂਮਤ ਨੂੰ ਸੰਬੋਧਨ ਕਰ ਦਿੰਦਾ ਹੈ ਕਿ ਮੈਂ ਹਕੂਮਤ ਤੋਂ ਨਾ ਕੱਲ੍ਹ ਡਰਦਾ ਸੀ ਨਾ ਅੱਜ ਡਰਦਾ। ਹਕੂਮਤ ਨੇ ਜੋ ਕਰਨਾ ਕਰ ਲਵੇ। ਹਾਂ, ਇਹ ਗੱਲ ਹੈ ਕਿ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ ਤੇ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ, ਕਿਉਂਕਿ ਪਹਿਲਾਂ ਸੀ ਜੀ ਉਹ ਸਰੈਂਡਰ ਦਾ ਕਹਿ ਰਿਹਾ, ਮੈਨੂੰ ਟਾਰਚਰ ਨਾ ਕਰਨਾ, ਮੈਨੂੰ ਪੰਜਾਬ ਤੋਂ ਉਹਨੇ ਕਿਹਾ ਜੀ ਮੈਂ ਬਿਲਕੁਲ ਨਹੀਂ ਡਰਦਾ ਔਰ ਨਾ ਹੀ ਮੈਂ ਕੋਈ ਸ਼ਰਤਾਂ ਰੱਖੀਆਂ ਨੇ। ਮੇਰੀ ਓਟ ਉਸ ਸਤਿਗੁਰੂ ਦੇ ਹੱਥ ਹੈ। ਮੇਰੀ ਓਟ ਨਾ ਤਾਂ ਦੁਨਿਆਵੀ ਅਦਾਲਤਾਂ ਤੇ ਹੈ ਨਾ ਹੀ ਕਿਸੇ ਹੋਰ ਗੱਲ ਤੇ ਹੈ। ਮੇਰੀ ਓਟ ਉਸ ਸੱਚੇ ਪਾਤਸ਼ਾਹ ਦੀ ਕਚਹਿਰੀ ਤੇ ਹੈ, ਉਸ ਨੇ ਹੀ ਮੇਰੇ ਨਾਲ ਹਿਸਾਬ ਕਰਨਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਖਾਲਸਾਈ ਸਪਿਰਿਟ ਹੈ, ਦੇਖੋ ਅਸੀਂ ਸਾਰੇ ਗੁਨਾਹਗਾਰ ਹਾਂ, ਆਪਣੇ ਵੱਲ ਝਾਤੀ ਮਾਰੀਏ। 29-30 ਸਾਲ ਦੀ ਉਮਰ 'ਚ ਇਸ ਪੱਧਰ ਦੀ ਸੋਚ, ਦ੍ਰਿੜਤਾ, ਜੇ ਕਾਮਯਾਬੀ ਦੀ ਗੱਲ, ਅੱਜ ਹੀ ਡਾਲਸ ਟੈਕਸਾਸ ਸਾਡੇ ਵੀਰ
ਗੁਰਮੇਲ ਸਿੰਘ, ਭਾਈ ਸੰਤੋਖ ਸਿੰਘ, ਭਾਈ ਧਿਆਨ ਸਿੰਘ ਹਿਊਸਟਨ ਤੋਂ ਬੈਠੇ ਸੀ ਅਸੀਂ ਸਟੂਡੀਓ ਤੋਂ ਪਹਿਲਾਂ, ਉਹਨਾਂ ਦੀ ਕਾਲ ਆਈ ਤੇ ਉਹ ਜਿਵੇਂ ਚਰਚਾ ਹੁੰਦੀ ਹੈ ਜੀ ਸਰਬੱਤ ਖਾਲਸਾ ਜੇ ਹੋਏਗਾ, ਫਿਰ ਗਿਆਨੀ ਹਰਪ੍ਰੀਤ ਸਿੰਘ ਇਹ ਹੈ ਉਹ ਹੈ। ਮੈਂ ਕਿਹਾ ਇਹ ਮੌਕਾ ਹੈ, ਇਹ ਦੇਖੋ ਗੁਰੂ ਦੀ ਕਲਾ ਬਾਕੀਆਂ ਨੂੰ ਜਿਹੜੇ ਗੱਲ ਕਰ ਰਹੇ ਨੇ, ਮੈਂ ਪਾਕਿਸਤਾਨੀ ਮੀਡੀਆ 'ਚ ਵੀ ਅੱਜ ਦੇਖ ਰਿਹਾ ਸੀ, ਉਹ ਵੀ ਕਹਿ ਰਹੇ ਨੇ ਇਹ सरदार कमाल के लोग हैं, 1 लाख फौज पुलिस और लगी हुई है, उनसे निकल गए और फिर भी दहाड़ रहा है। ਹੁਣ ਤੁਸੀਂ ਉਹਨਾਂ ਦੀਆਂ ਅੱਖਾਂ ਤੋਂ ਹੀ ਦੇਖ ਲਓ ਵੀ ਤੁਸੀਂ ਹੁਣ ਹਰ ਚੀਜ਼ ਨੂੰ ਅਸੀਂ ਉਹੀ ਕੁਛ ਕਰਨਾ ਹੈ ਜਿਵੇਂ ਜੀ ਦੀਪ ਸਿੱਧੂ 26 ਜਨਵਰੀ ਤੋਂ ਬਾਅਦ ਜੋ ਅਸੀਂ ਹਾਲ ਕੀਤਾ ਹੈ ਔਰ ਸਾਰੇ ਕਿ ਜੀ ਇਹ ਕੀ ਹੋ ਗਿਆ, ਉਹ ਕੀ ਹੋ ਗਿਆ ਹੈ ਨਾ, ਲੇਕਿਨ ਉਹਨੇ ਇਤਿਹਾਸਕ ਕੰਮ ਕਰਕੇ ਦਿਖਾ ਦਿੱਤਾ। ਸੋ ਇਹ ਮੌਕਾ, ਬਾਕੀ ਜਿਹੜਾ ਮੀਨ ਮੇਖ ਮਾਰਨੀ ਆ ਉਹ ਬਾਅਦ ਚ ਮਾਰ ਲਿਓ, ਇਸ ਵੇਲੇ ਗੁਰੂ ਦਾ ਵੀ ਸ਼ੁਕਰਾਨਾ ਹੈ ਔਰ ਇਹ ਸਾਰਿਆਂ ਨੂੰ ਇਹ ਦੇਖੋ ਕਿ ਭਾਈ ਇੰਡੀਅਨ ਸਟੇਟ ਔਰ ਉਹਨਾਂ ਦੇ ਦੁਮ ਛੱਲੇ, ਉਹਨਾਂ ਦੇ ਟੌਂਟ ਪਟੌਂਟ, ਉਹਨਾਂ ਦੇ ਨੈਰੇਟਿਵ ਵਾਲੇ, ਉਹਨਾਂ ਨੂੰ ਕਿਵੇਂ ਦੰਦਲ ਪਈ ਹੋਈ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।